ਜਿਹੜਾ ਦਿਨ ਹੈ ਇਹ ਇਨਸਾਨੀਅਤ ਦਾ ਕਤਲ ਹੋਇਆ ਇਸ ਦਿਨ 1 ਮਿਲੀਅਨ ਤੋਂ ਜ਼ਿਆਦਾ ਸਿਰਫ ਪੰਜਾਬ ਦੇ ਲੋਕ, ਚਾਹੇ ਲਹਿੰਦੇ ਪੰਜਾਬ ਦੇ ਹੋਣ ਚਾਹੇ ਚੜ੍ਹਦੇ ਪੰਜਾਬ ਦੇ ਹੋਣ, ਇਸ ਬਟਵਾਰੇ ਦੇ ਵਿੱਚ ਜਿਹੜੀ ਆ ਉਹ ਕਤਲੋਗਾਰਾਂ ਦੀ ਭੇਟ ਜਿਹੜੇ, ਕਿਉਂਕਿ ਜਦੋਂ ਕਿਹਾ ਜਾਂਦਾ ਕਿ ਇਹ ਇੰਡੀਆ ਦਾ ਬਟਵਾਰਾ ਹੋਇਆ, ਇਹ ਗਲਤ ਗੱਲ ਹੋਏਗੀ। ਜਿਹੜੀ ਸਹੀ ਟਰਮੀਨੋਲੋਜੀ ਇਹਦੇ ਲਈ ਬਣਦੀ ਹੈ ਉਹ ਹੈ ਪੰਜਾਬ ਤੇ ਬੰਗਾਲ ਦਾ ਬਟਵਾਰਾ, ਕਿਉਂਕਿ ਇੰਡੀਆ ਨਾਮ ਦੀ ਚੀਜ਼ ਨਾ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕੋਈ ਸੀ ਤੇ ਨਾ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਕੋਈ ਸੀ। ਭਾਰਤੀ ਤਾਂ ਜਿਹੜੇ ਨੇ ਇਹ ਕਿਸੇ ਗੱਲ ਦੀ ਇਹ ਮਤਲਬ ਕਹਿਣ ਦਾ ਵੀ ਇਹ ਹੱਕ ਹੀ ਨਹੀਂ ਰੱਖਦੇ ਕਿ ਇਹ ਉਸ ਮੁਲਕ ਦੀ ਡਿਵੈਲਪਮੈਂਟ ਦੇ ਵਿੱਚ ਕੁਐਸਚਨ ਕਰਨ ਜਿਹਦੀ ਹੱਦ ਵੀ ਇਹਨਾਂ ਦੇ ਨਾਲ ਨਹੀਂ ਲੱਗਦੀ। ਇਹਨਾਂ ਨੂੰ ਤਾਂ ਕੋਈ ਹੱਕ ਹੀ ਨਹੀਂ ਬਣਦਾ ਕਿ ਇਹ ਕਿਸੇ ਤੇ ਕੁਐਸਚਨ ਕਰਨ, ਚਾਹੇ ਪਾਕਿਸਤਾਨ ਜਿਹੜਾ ਉਹ ਕਸ਼ਮੀਰੀ ਮੂਵਮੈਂਟ ਨੂੰ ਹੈਲਪ ਕਰੇ, ਚਾਹੇ ਪਾਕਿਸਤਾਨ ਜਿਹੜਾ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਹੈਲਪ ਕਰੇ, ਕਿਉਂਕਿ ਇਹ ਹਿੰਦੁਸਤਾਨੀ ਇਹ ਕਿਸੇ ਤੋਂ ਇਹ ਸਵਾਲ ਪੁੱਛਣ ਦਾ ਜਿਹੜਾ ਹੱਕ ਹੈ ਉਹ ਬੰਗਲਾਦੇਸ਼ ਦੀ ਜਿਹੜੀ ਡਿਵੈਲਪਮੈਂਟ ਸੀ ਉਹਨਾਂ ਸਮਿਆਂ ਦੇ ਵਿੱਚ ਉਸ ਤੋਂ ਬਾਅਦ ਗਵਾ ਚੁੱਕਾ ਹੈ। ਕਿ ਅਫਗਾਨਿਸਤਾਨ ਇਹ ਦਾਅਵਾ ਕਰ ਰਿਹਾ ਹੈ ਕਿ ਪਿਛਲੇ 5-7 ਹਜ਼ਾਰ ਸਾਲ ਦੀ ਉਹਨਾਂ ਦੀ ਜਿਹੜੀ ਹਿਸਟਰੀ ਆ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਉਹਨਾਂ ਦੇ ਮੁਲਕ ਦੇ ਵਿੱਚ ਵੜ ਤਾਂ ਸਕਦਾ ਪਰ ਨਿਕਲ ਨਹੀਂ ਸਕਦਾ। ਸਿੱਖ ਇਤਿਹਾਸ ਦੀ ਅਸੀਂ ਗੱਲ ਕਰਦੇ ਆ ਤਾਂ ਉੱਥੇ ਇੱਕ ਥੋੜਾ ਜਿਹਾ ਧੁੰਦਲਾਪਨ ਉਹਨਾਂ ਦੇ ਇਸ ਦਾਅਵੇ ਦੇ ਵਿੱਚ ਜਿਹੜਾ ਆਉਂਦਾ। ਸਰਦਾਰ ਹਰੀ ਸਿੰਘ ਨਲੂਆ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੇ ਪਰਚਮ ਕਾਬਲ ਕੰਧਾਰ ਦੇ ਲਹਿਰਾਏ ਨੇ, ਉਹ ਅੱਜ ਵੀ ਉਹਨਾਂ ਦਾ ਇਤਿਹਾਸ ਆ ਜਿਹੜਾ ਉਹ ਜਮਰੌਦ ਦੇ ਕਿਲੇ ਹੋਣ ਚਾਹੇ ਦਰਾਏ ਖੈਬਰ ਦੇ ਉੱਤੇ ਉਹ ਕਿਲੇ ਹੋਣ, ਉਹ ਅੱਜ ਵੀ ਦੱਸ ਰਿਹਾ ਕਿ ਅਫਗਾਨਿਸਤਾਨ ਨੂੰ ਫਤਿਹ ਕਰਨ ਵਾਲੀ ਜਿਹੜੀ ਇੱਕ ਕੌਮ ਆ ਉਹ ਸਿੱਖ ਕੌਮ ਹੈ। ਬੜਾ ਸਵਾਗਤਯੋਗ ਕਦਮ ਹੈ ਕਿ ਉਹ ਘੱਟ ਗਿਣਤੀਆਂ ਨੂੰ ਸ਼ੋਰਟੀ ਦੇ ਰਹੇ ਨੇ ਕਿ ਤੁਸੀਂ ਅਫਗਾਨਿਸਤਾਨ ਦੇ ਵਾਸੀ ਹੋ, ਅਫਗਾਨਿਸਤਾਨ ਨੂੰ ਨਾ ਛੱਡੋ, ਤੁਹਾਡੀ ਜਾਨ ਮਾਲ ਦੀ ਰੱਖਿਆ ਜਿਹੜੀ ਹੈ ਉਹ ਅਸੀਂ ਕਰਾਂਗੇ। ਕਿ ਜਿਹੜੇ ਅਸ਼ਰਫ ਗਨੀ ਵਰਗੇ ਪਪਟ ਦੇ ਅਮਰੀਕਾ ਦੇ ਜਾਂ ਭਾਰਤ ਦੇ ਉੱਥੇ ਧੱਕੇ ਨਾਲ ਕਾਬਜ ਸਨ, ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਉਹਨਾਂ ਦੇ ਜਿਹੜੇ ਰਾਜ ਭਾਗ ਦੌਰਾਨ ਹੋਈਆਂ ਸਿੱਖਾਂ ਦੇ ਉੱਤੇ ਜੋ ਜ਼ੁਲਮ ਹੋਏ ਆ, ਉਹਦਾ ਕਿਤੇ ਨਾ ਕਿਤੇ ਜਿਹੜੇ ਇਸ਼ਾਰੇ ਨੇ ਰਾਹ ਵੱਲੋਂ ਵੀ ਇਸ਼ਾਰਾ ਕਰਦੇ ਨੇ, ਕਿਉਂਕਿ ਰਾਹ ਨੇ ਤਾਲਿਬਾਨਾਂ ਦੇ ਨਾਂ ਦੇ ਉੱਤੇ ਉੱਥੇ ਬਹੁਤ ਵੱਧ ਜਿਹੜਾ ਪ੍ਰੋਪੋਗੰਡਾ ਕੀਤਾ, ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਜ਼, ਅਸੀਂ ਬੀਤੀ ਕੱਲ੍ਹ ਦੀਆਂ 2 ਅਹਿਮ ਘਟਨਾਵਾਂ ਦੇ ਉੱਤੇ ਜ਼ਿਕਰ ਕਰਨ ਜਾ ਰਹੇ ਹਾਂ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ। ਵਿਸ਼ੇਸ਼ ਕਰਕੇ ਜਦੋਂ ਅਸੀਂ 15 ਅਗਸਤ ਦੀ ਗੱਲ ਕਰਦੇ ਹਾਂ, ਪਹਿਲਾ ਤੇ ਇਹੀ ਕਿ ਭਾਰਤ ਦਾ ਆਜ਼ਾਦੀ ਦਿਹਾੜਾ, ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਰੰਗਾ ਲਹਿਰਾਇਆ ਗਿਆ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲ ਕਿਲੇ ਤੋਂ ਸਪੀਚ ਦਿੱਤੀ ਗਈ, ਜਿਹੜਾ ਇੱਕ ਉਹਦੇ 'ਚ ਜਿਹਦੇ ਵਿੱਚ ਸਬਸਟੈਂਸ ਦੇ ਤੌਰ ਦੇ ਉੱਤੇ ਕਿਹਾ ਜਾਵੇ ਜਾਂ ਖੋਖਲੀ ਜਿਹੜੀ ਇੱਕ ਹਿਸਾਬ ਨਾਲ ਸਪੀਚ ਕਹੀ ਜਾ ਸਕਦੀ ਹੈ, ਉਹ ਦੇਖਣ ਨੂੰ ਮਿਲੀ। ਆਜ਼ਾਦੀ ਦੇ ਜਿਹੜੇ ਜਸ਼ਨ ਨੇ ਉਹ ਦੁਨੀਆ ਭਰ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਅੰਬੈਸੀਆਂ ਤੇ ਕੌਂਸੂਲੇਟਸ ਨੇ ਉਹਨਾਂ ਦੇ ਵਿੱਚ ਮਨਾਏ ਗਏ ਆ। ਉੱਥੇ ਹੀ ਸਿੱਖਾਂ ਵੱਲੋਂ ਇਸ ਦਿਨ ਨੂੰ ਕਾਲੇ ਦਿਨ ਦੇ ਤੌਰ ਦੇ ਉੱਤੇ ਮਨਾਇਆ ਗਿਆ। ਕਾਰਨ ਇਸ ਸਾਰੇ ਪਾਰਟ ਦਾ ਜਾਂ ਇਹਦੇ ਪਿੱਛੇ 47 ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਬੈਕਗਰਾਊਂਡ ਆ ਉਹ ਅਸੀਂ ਬਹੁਤ ਵਾਰ ਡਿਸਕਸ ਕੀਤੀ ਹੈ ਤੇ ਅੱਜ ਵੀ ਉਹਦੇ ਉੱਤੇ ਚਾਨਣਾ ਪਾਵਾਂਗੇ। ਪਰ ਇਹ ਇੱਕ ਅਹਿਮ ਡਿਵੈਲਪਮੈਂਟ ਸੀ ਬੀਤੀ ਕੱਲ੍ਹ ਦੀ, ਜਿੱਥੇ ਜੇ ਨਾਰਥ ਅਮਰੀਕਾ ਦੀ ਗੱਲ ਕਰਨੀ ਹੋਵੇ ਤੇ ਵੱਡੇ ਸ਼ਹਿਰਾਂ ਦੇ ਵਿੱਚ ਸੈਨ ਫਰਾਂਸਿਸਕੋ, ਸ਼ਿਕਾਗੋ, ਹਿਊਸਟਨ, ਨਿਊਯਾਰਕ, ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC, ਕੈਨੇਡਾ ਦੀ ਕੈਪੀਟਲ ਆਟਵਾ ਤੇ ਮੇਨ ਜਿਹੜਾ ਪ੍ਰਮੁੱਖ ਸ਼ਹਿਰ ਆ ਟੋਰਾਂਟੋ, ਇਹਨਾਂ ਸ਼ਹਿਰਾਂ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਜਿਹੜੇ ਪ੍ਰੋਟੈਸਟ ਨੇ ਉਹ ਬੀਤੀ ਕੱਲ੍ਹ ਹੋਏ ਆ ਤੇ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ 15 ਅਗਸਤ ਦਾ ਦਿਨ ਹੈ ਇਹਨੂੰ ਕਾਲੇ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਗਿਆ। ਦੂਜੀ ਡਿਵੈਲਪਮੈਂਟ ਹੈਗੀ ਹੈ ਅਫਗਾਨਿਸਤਾਨ ਦੇ ਵਿੱਚੋਂ ਜਿਹੜੀ ਸਾਡੇ ਸਾਹਮਣੇ ਆਈ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਟ੍ਰਾਂਜੀਸ਼ਨ ਆਫ ਪਾਵਰ ਕਿਹਾ ਜਾ ਸਕਦਾ ਸਿੱਧੇ ਰੂਪ ਦੇ ਵਿੱਚ ਜੇ ਕਹਿਣਾ ਹੋਵੇ, ਅਮਰੀਕਾ ਉੱਥੋਂ ਜਦੋਂ ਬਾਹਰ ਨਿਕਲਣ ਦਾ ਅਮਰੀਕੀ ਫੌਜਾਂ ਨੇ, ਨੈਟੋ ਦੀਆਂ ਫੌਜਾਂ ਨੇ ਐਲਾਨ ਕੀਤਾ ਕਿ ਅਸੀਂ ਅਫਗਾਨਿਸਤਾਨ ਦੇ ਵਿੱਚੋਂ ਬਾਹਰ ਨਿਕਲ ਰਹੇ ਹਾਂ, ਤੇ ਇਹ ਗੱਲ ਸਿੱਧੀ ਨਜ਼ਰ ਆ ਰਹੀ ਸੀ ਕਿ ਹੁਣ ਜਿਹੜੀ ਪਾਵਰ ਹੈ ਉਹ ਤਾਲਿਬਾਨ ਦੇ ਹੱਥ ਦੇ ਵਿੱਚ ਜਾਵੇਗੀ। ਹਾਲਾਂਕਿ ਕੋਸ਼ਿਸ਼ ਵੈਸਟ ਦੀ ਵੀ ਤੇ ਭਾਰਤ ਦੀ ਜਾਂ ਉੱਥੇ ਜਿਹੜੀ ਮੌਜੂਦਾ ਹਕੂਮਤ ਸੀ ਅਸ਼ਰਫ ਗਨੀ ਦੀ, ਉਹਨਾਂ ਵੱਲੋਂ ਇਹੀ ਸੀ ਕਿ ਅਸੀਂ ਕਿਵੇਂ ਨਾ ਕਿਵੇਂ ਜੇ ਕੋਈ ਪਾਵਰ ਸ਼ੇਅਰਿੰਗ ਦਾ ਜਿਹੜਾ ਕੋਈ ਨਾ ਕੋਈ ਸੋਲਿਊਸ਼ਨ ਉਸ ਹਿਸਾਬ ਦਾ ਨਿਕਲ ਆਵੇ, ਪਰ ਉਹ ਗੱਲ ਨਹੀਂ ਬਣੀ। ਉਹ ਗੱਲ ਸਿੱਧੀ ਇਹੀ ਜਾਪ ਰਹੀ ਸੀ ਕਿ ਤਾਲਿਬਾਨ ਹੁਣ ਆਉਣਗੇ ਤੇ ਉਹ ਆ ਗਏ ਨੇ। ਕਾਬੁਲ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ ਆ ਸਿੱਧੇ ਰੂਪ ਦੇ ਵਿੱਚ, ਜਿੱਥੇ ਪਹਿਲਾਂ
3 ਮਹੀਨੇ ਦਾ ਸਮਾਂ ਅਮਰੀਕੀ ਇੰਟੈਲੀਜੈਂਸ ਵੱਲੋਂ ਵੀ ਦਿੱਤਾ ਗਿਆ ਸੀ ਤੇ ਉਹਨਾਂ ਨੇ 3 ਹਫ਼ਤੇ ਨਹੀਂ ਪੈਣ ਦਿੱਤੇ। ਉਹ ਦਿਨਾਂ ਦੇ ਵਿੱਚ ਹੀ ਜਿਹੜੇ ਉਹ ਕਾਬੁਲ ਆ ਵੜੇ। ਤੇ ਇੱਕ ਹੋਰ ਵੀ ਪਾਰਟ ਇੱਥੇ ਦੇਖਣ ਨੂੰ ਮਿਲਿਆ, ਜਦੋਂ ਇਹ ਸਾਰੀ ਤਾਲਿਬਾਨ ਆਏ ਆ, ਮਤਲਬ ਇੰਨੀ ਲੰਬੀ 2 ਦਹਾਕਿਆਂ ਦੀ ਜੰਗ ਤੋਂ ਬਾਅਦ ਜਦੋਂ ਫਾਈਨਲ ਉਹਨਾਂ ਦੀ ਵਿਕਟਰੀ ਹੋਈ ਹੈ ਅਫਗਾਨਿਸਤਾਨ, ਉਹਨਾਂ ਨੇ ਵਾਪਸ ਜਿਹੜਾ ਆ ਉਹ ਲਿਆ ਆ। ਜਿਵੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੇ ਜਿਹੜੀਆਂ ਉਹ ਕੱਟ ਸੁੱਟੀਆਂ ਨੇ। ਸੋ ਇਸ ਪਾਰਟ ਨੂੰ ਜਦੋਂ ਅਸੀਂ ਦੇਖ ਰਹੇ ਹਾਂ, ਇਹ ਇੱਕ ਕਾਫੀ ਹੱਦ ਤੱਕ ਇੱਕ ਪੀਸਫੁਲ ਪਾਰਟ ਦੇਖਣ ਨੂੰ ਮਿਲਿਆ। ਜਿਵੇਂ ਦੀ ਬਲੱਡ ਸ਼ੈਡ ਐਕਸਪੈਕਟ ਕੀਤੀ ਜਾ ਰਹੀ ਸੀ ਕਿ ਤਾਲਿਬਾਨ ਇੰਨੇ ਸਾਲਾਂ ਤੋਂ ਬਾਅਦ ਜਿੰਨਾ ਉਹਨਾਂ ਦੇ ਵਿੱਚ ਗੁੱਸਾ ਹੋਣਾ, ਜੋ ਪਾਰਟ ਹੋਣਾ, ਕਾਬੁਲ ਨੂੰ ਇੱਕ ਖੂਨ ਖਰਾਬੇ ਦਾ ਜਿਹੜਾ ਆ ਉਹ ਮੰਜ਼ਰ ਦੇਖਿਆ ਜਾ ਰਿਹਾ ਸੀ ਕਿ ਉੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਬਲੱਡ ਸ਼ੈਡ ਹੋਣਾ। ਪਰ ਇਹ ਕਹਿ ਲਓ ਵੀ ਰੱਬ ਦੀ ਨਿਹਮਤ ਹੈ ਕਿ ਨਹੀਂ ਇੱਦਾਂ ਦਾ ਕੋਈ ਘਟਨਾ ਵਾਪਰੀ। ਜਿਹੜੀਆਂ ਕ੍ਰਿਮੀਨਲ ਐਲੀਮੈਂਟਸ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਉਹ ਹੁੰਦੇ ਆ, ਥੋੜ੍ਹੀਆਂ ਬਹੁਤ ਘਟਨਾਵਾਂ ਜ਼ਰੂਰ ਦੇਖਣ ਨੂੰ ਮਿਲੀਆਂ। ਕੇਓਸ ਬਹੁਤ ਹੈ ਇਸ ਵਕਤ ਕਾਬੁਲ ਦੇ ਏਅਰਪੋਰਟ ਦੇ ਉੱਤੇ। ਉੱਥੋਂ ਦੀਆਂ ਵੀਡੀਓਜ਼, ਕਲਿੱਪਸ ਜਾਂ ਪਿਕਚਰਸ ਜੋ ਸਾਹਮਣੇ ਆ ਰਹੀਆਂ ਨੇ, ਲੋਕ ਉੱਥੋਂ ਡਰਦੇ ਸਹਿਮ ਦੇ ਮਾਰੇ ਉੱਥੋਂ ਭੱਜਣ ਦੀ ਉਹਦੇ ਵਿੱਚ ਨੇ। ਜਿਨ੍ਹਾਂ ਨੇ ਅਮਰੀਕਾ ਦੇ ਨਾਲ ਜਾਂ ਅਲਾਈਡ ਫੋਰਸਿਸ ਦੇ ਨਾਲ ਕੰਮ ਕੀਤਾ, ਉਹਨਾਂ ਨੂੰ ਹੈ ਵੀ ਜੇ ਅਸੀਂ ਅਫਗਾਨਿਸਤਾਨ ਦੇ ਵਿੱਚੋਂ ਬਾਹਰ ਨਿਕਲ ਜਾਈਏ। ਤੇ ਜਿਹੜੀ ਮੌਜੂਦਾ ਹਕੂਮਤ ਸੀ ਅਸ਼ਰਫ ਗਨੀ, ਉਹ ਆਪਣੇ ਜਿਹੜੀ ਕੈਬਨਿਟ ਦੇ ਮਿਨਿਸਟਰ ਸੀ ਤੇ ਬਾਕੀਆਂ ਦੇ ਨਾਲ ਵੱਡੇ ਲੈਵਲ ਦੇ ਉੱਤੇ ਆਪਣਾ ਜਹਾਜ਼ ਪੈਸਿਆਂ ਦੇ ਨਾਲ, ਨੋਟਾਂ ਦੇ ਨਾਲ ਭਰ ਕੇ ਉੱਥੋਂ ਭੱਜਦੇ ਨਜ਼ਰ ਆਏ ਨੇ। ਉਸ ਫਰੰਟ ਦੇ ਉੱਤੇ ਵੀ ਹਜੇ ਡਿਵੈਲਪਮੈਂਟਸ ਹੋ ਰਹੀਆਂ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਡਿਵੈਲਪਮੈਂਟਸ ਕਿਸ ਰੁੱਖ ਵੱਲ ਜਾਂ ਕਿੱਧਰ ਨੂੰ ਜਾਂਦੀਆਂ ਨੇ। ਪਰ ਇੱਕ ਸਿੱਖਾਂ ਦੇ ਲਈ ਇਹ ਵੀ ਇੱਕ ਵੱਡੀ ਡਿਵੈਲਪਮੈਂਟ ਹੈ ਅਫਗਾਨਿਸਤਾਨ ਦੇ ਵਿੱਚ ਕਿ ਜਿਹੜੇ ਥੋੜ੍ਹੇ ਪਰਿਵਾਰ ਅਫਗਾਨਿਸਤਾਨ ਦੇ ਵਿੱਚ ਵਸਦੇ ਆ, ਸਿੱਖਾਂ ਦੇ ਪਰਿਵਾਰ ਨੇ ਜਿਹੜੇ, ਉਹਨਾਂ ਦੀ ਤਾਲਿਬਾਨ ਦੇ ਨਾਲ ਮੀਟਿੰਗ ਵੀ ਹੋਈ ਹੈ। ਤਾਲਿਬਾਨ ਦੇ ਜਿਹੜੇ ਨੁਮਾਇੰਦੇ ਸੀ ਉਹ ਗੁਰਦੁਆਰਾ ਸਾਹਿਬ ਗਏ ਆ, ਉਹਨਾਂ ਨੇ ਮੀਟਿੰਗ ਕੀਤੀ ਆ ਤੇ ਭਰੋਸਾ ਦਿੱਤਾ ਕਿ ਜਿਹੜੇ ਤੁਸੀਂ ਇੱਥੇ ਹੋ, ਤੁਹਾਨੂੰ ਸੁਰੱਖਿਆ ਦੀ ਕੋਈ ਕਮੀ ਨਹੀਂ ਆਵੇਗੀ, ਤੁਹਾਡੇ ਨਾਲ ਕੋਈ ਵੀ ਵਧੀਕੀ ਨਹੀਂ ਕੀਤੀ ਜਾਵੇਗੀ। ਬਲਕਿ ਇੱਥੋਂ ਤੱਕ ਕਿ ਉਹਨਾਂ ਨੂੰ ਪਰਸਨਲ ਫੋਨ ਨੰਬਰਸ ਵੀ ਦਿੱਤੇ ਗਏ ਆ ਕਿ ਜੇ ਕੋਈ ਤੁਹਾਨੂੰ ਕ੍ਰਿਮੀਨਲ ਐਲੀਮੈਂਟ ਜਾਂ ਕੋਈ ਇੱਧਰੋਂ ਉੱਧਰੋਂ ਖੱਬੇ ਸੱਜੋਂ ਵੀ ਤੁਹਾਨੂੰ ਤੰਗ ਕਰਦਾ ਤੇ ਤੁਸੀਂ ਸਾਨੂੰ ਇਨਫੋਰਮ ਕਰੋ ਤੇ ਅਸੀਂ ਯਕੀਨੀ ਬਣਾਵਾਂਗੇ ਕਿ ਤੁਹਾਡਾ ਵਾਲ ਵੀ ਵਿੰਗਾ ਨਾ ਹੋਵੇ। ਸੋ ਇਹ ਇੱਕ ਸਾਡੇ ਲਈ ਜਦੋਂ ਅਸੀਂ ਦੇਖਦੇ ਹਾਂ ਇੱਕ ਰਿਲੀਫ ਹੈ ਸਿੱਖ ਕੌਮ ਦੇ ਲਈ, ਜਦੋਂ ਅਸੀਂ ਬਲੱਡ ਸ਼ੈਡ ਐਕਸਪੈਕਟ ਕਰ ਰਹੇ ਸੀ ਅਫਗਾਨਿਸਤਾਨ ਦੇ ਵਿੱਚੋਂ। ਸੋ ਸਿੱਖ ਨੁਕਤਾ ਨਿਗਾਹ ਤੋਂ ਇਹ 2 ਡਿਵੈਲਪਮੈਂਟਸ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਗੱਲਬਾਤ ਦੇ ਲਈ ਸਾਡੇ ਨਾਲ ਕੈਨੇਡਾ ਤੋਂ, ਮੌਂਟਰੀਅਲ ਤੋਂ ਸਰਦਾਰ ਮਨਵੀਰ ਸਿੰਘ ਇਸ ਵਕਤ ਜੁੜੇ ਹੋਏ ਆ, ਸਾਡੇ ਬਿਊਰੋ ਚੀਫ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਨਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਅਮਰਵੀਰ ਸਿੰਘ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਜਿੰਨੇ ਵੀ ਸਾਨੂੰ ਦਰਸ਼ਕ ਜਾਂ ਸਰੋਤੇ TV 84 ਦੇ ਇਸ ਮਾਧਿਅਮ ਨਾਲ, ਜਿਸ ਵੀ ਮਾਧਿਅਮ ਰਾਹੀਂ ਸਾਨੂੰ ਵੇਖ ਜਾਂ ਸੁਣ ਰਹੇ ਨੇ, ਮੈਂ ਸਾਰਿਆਂ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਫਤਿਹ ਜਿਹੜੀ ਹੈ ਉਹਦੀ ਸਾਂਝ ਪਾਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਨਵੀਰ ਸਿੰਘ ਜੀ, ਸ਼ੁਰੂਆਤ ਕਰੀਏ। 15 ਅਗਸਤ ਦੇ ਦਿਨ ਤੋਂ ਕਾਲਾ ਦਿਵਸ ਮਨਾਇਆ ਗਿਆ। ਅਮਰੀਕਾ ਦੀਆਂ ਕੁਝ ਘਟਨਾਵਾਂ ਜਾਂ ਨਿਊਯਾਰਕ ਦਾ ਅਸੀਂ ਪ੍ਰੋਟੈਸਟ ਕਵਰ ਕੀਤਾ ਸੀ। ਤੁਹਾਡੇ ਵਾਲੇ ਫਰੰਟ ਤੋਂ ਅਸੀਂ ਹਜੇ ਨਹੀਂ ਉੱਦਾਂ ਦੀ ਸਟੋਰੀ ਸ਼ੇਅਰ ਕਰ ਸਕੇ, ਪਰ ਮੈਂ ਚਾਹੂੰਗਾ ਕਿ ਜੇ ਤੁਸੀਂ ਬਰੀਫਲੀ ਦੱਸ ਸਕੋ ਓਟਵਾ ਤੇ ਖਾਸ ਤੌਰ ਤੇ ਟੋਰਾਂਟੋ ਦੇ ਵਿੱਚ ਕਿੱਦਾਂ ਦਾ ਮੰਜ਼ਰ ਰਿਹਾ ਜਾਂ ਜਿਹੜਾ ਪ੍ਰੋਟੈਸਟ ਸੀ ਉਹਦੀਆਂ ਸਾਨੂੰ ਸਾਡੇ ਦਰਸ਼ਕਾਂ ਤੱਕ ਤੁਸੀਂ ਸਾਂਝਾ ਕਰ ਸਕੋ। ਜੀ ਸਰਦਾਰ ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਜਿਹੜਾ 15 ਅਗਸਤ ਹੈ ਉਹ ਕਾਲਾ ਦਿਨ ਹੈ। ਇਹਨੂੰ ਅਸੀਂ ਕਿਉਂ ਕਾਲਾ ਦਿਨ ਜਿਹੜਾ ਐਲਾਨਿਆ ਉਹਦੇ ਬਾਰੇ ਮੈਂ ਥੋੜੀ ਜਿਹੀ ਜਿਹੜੀ ਹੈ ਗੱਲ ਬਰੀਫ ਕਰਨੀ ਚਾਹਾਂਗਾ। ਜ਼ਰੂਰ। ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਦਿਨ ਹੈ ਇਹ ਇਨਸਾਨੀਅਤ ਦਾ ਕਤਲ ਹੋਇਆ ਹੈ। ਇਸ ਦਿਨ 1 ਮਿਲੀਅਨ ਤੋਂ ਜ਼ਿਆਦਾ ਸਿਰਫ ਪੰਜਾਬ ਦੇ ਲੋਕ, ਚਾਹੇ ਲਹਿੰਦੇ ਪੰਜਾਬ ਦੇ ਹੋਣ ਚਾਹੇ ਚੜ੍ਹਦੇ ਪੰਜਾਬ ਦੇ ਹੋਣ, ਇਸ ਬਟਵਾਰੇ ਦੇ ਵਿੱਚ ਜਿਹੜੀ ਆ ਉਹ ਕਤਲੋਗਾਰਤ ਦੀ ਭੇਟ ਜਿਹੜੇ, ਔਰ 2 ਮਿਲੀਅਨ ਤੋਂ ਵੱਧ ਜਿਹੜੇ ਲੋਕ ਨੇ ਉਹ ਬੇਘਰ ਹੋਏ, ਚਾਹੇ ਉਹ ਇੱਕ ਪਾਸੇ ਤੋਂ ਦੂਜੇ ਪਾਸੇ ਕਿਸੇ ਵੀ ਪਾਸੇ ਗਏ ਹੋਣ। ਤੋ ਉਹਨਾਂ ਦੀ ਯਾਦ ਨੂੰ ਜਿਹੜਾ ਸਮਰਪਿਤ ਹੈ ਇਹ ਕਾਲਾ ਦਿਨ ਹਿਊਮੈਨਿਟੀ ਦੇ ਲਈ, ਮੈਂ ਕਹਿੰਦਾ ਵੀ ਮਨੁੱਖਤਾ ਦੇ ਲਈ ਇਹ ਕਾਲਾ ਦਿਨ ਸੀ। ਔਰ ਇਹ ਸਮਝਣ ਤੋਂ ਬਾਹਰ ਆ ਇਹ ਗੱਲ ਕਿ ਇੱਕ ਮੁਲਕ ਦੇ ਮਿਲੀਅਨ ਤੋਂ ਵੱਧ, ਇਹ ਮੈਂ ਇਕੱਲੇ ਪੰਜਾਬ ਦੀ ਗੱਲ ਕਰ ਰਿਹਾ, ਦੂਜੇ ਪਾਸੇ ਬੰਗਾਲ ਦੇ ਬਟਵਾਰੇ ਲਈ, ਕਿਉਂਕਿ ਜਦੋਂ ਕਿਹਾ ਜਾਂਦਾ ਕਿ ਇਹ ਇੰਡੀਆ ਦਾ ਬਟਵਾਰਾ ਹੋਇਆ, ਇਹ ਗਲਤ ਗੱਲ ਹੋਏਗੀ।
ਜਿਹੜੀ ਸਹੀ ਟਰਮੀਨੋਲੋਜੀ ਇਹਦੇ ਲਈ ਬਣਦੀ ਹੈ ਉਹ ਹੈ ਪੰਜਾਬ ਤੇ ਬੰਗਾਲ ਦਾ ਬਟਵਾਰਾ, ਕਿਉਂਕਿ ਇੰਡੀਆ ਨਾਮ ਦੀ ਚੀਜ਼ ਨਾ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕੋਈ ਸੀ ਤੇ ਨਾ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਕੋਈ ਸੀ। ਇਹ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਨੂੰ ਇਹਨਾਂ ਨੇ ਅੰਗਰੇਜ਼ਾਂ ਦੀ ਬਣਾਈ ਹੋਈ ਕਲੋਨੀਅਲ ਜਿਹੜੀ ਬਸਤੀਵਾਦੀ ਸੋਚ ਸੀ ਉਹਦੇ ਤੇ ਆਪਣਾ ਜਿਹੜਾ ਉਹ ਰੂਲ ਕਰ ਰਹੇ ਸੀ, ਉਹਨੂੰ ਇਹਨਾਂ ਨੇ ਗਾਂ ਭਾਰਤ ਜਾਂ ਹਿੰਦੁਸਤਾਨ ਕਹਿਣਾ ਸ਼ੁਰੂ ਕਰ ਦਿੱਤਾ। ਸੋ ਖੈਰ ਉਹ ਲੰਬੀ ਸਟੋਰੀ ਆ। ਸੋ ਸਾਡੇ ਕਹਿਣ ਦਾ ਭਾਵ ਆ, ਪਹਿਲੀ ਗੱਲ ਤਾਂ ਇਹ ਕਿ ਇਹ ਕਾਲਾ ਦਿਨ ਇਸ ਲਈ ਹੈ ਕਿ ਇਸ ਦਿਨ ਜਿਹੜਾ ਮਿਲੀਅਨ ਤੋਂ ਵੱਧ ਜਿਹੜੀਆਂ ਜਾਨਾਂ ਗਈਆਂ ਬਟਵਾਰੇ ਦੇ ਚੱਕਰ 'ਚ, ਔਰ ਉਸ ਤੋਂ ਬਾਅਦ ਇਹ ਕਾਲਾ ਦਿਨ ਤਾਂ ਕਿਉਂਕਿ ਇਹ ਟਰਾਂਸਫਰ ਆਫ ਪਾਵਰ ਜਿਹੜਾ ਇਲੀਗਲ ਵੀ ਅਸੀਂ ਇਹਨੂੰ ਕਿਹਾ ਜਾ ਸਕਦਾ, ਇਲੀਗਲ ਟਰਾਂਸਫਰ ਆਫ ਪਾਵਰ ਹੋਇਆ ਕਿ ਤੁਸੀਂ ਦੋ ਵੱਡੀਆਂ ਕੌਮਾਂ ਨੂੰ ਉਹਦੇ ਖਿੱਤੇ ਦੇ ਜਾਓ ਤੇ ਬਾਕੀ ਤਮਾਮ ਉਸ ਖਿੱਤੇ ਦੇ ਵਿੱਚ ਬਸਦੇ ਜਿਹੜੇ ਲੋਕ ਨੇ, ਚਾਹੇ ਉਹ ਸਿੱਖ ਹੋਣ, ਚਾਹੇ ਕਸ਼ਮੀਰੀ ਹੋਣ, ਨਾਗਾਲੈਂਡੀਏ ਹੋਣ, ਜਾਂ ਜਿੰਨੀਆਂ ਵੀ ਰਿਆਸਤਾਂ ਉੱਥੇ ਰਾਜ ਕਰ ਰਹੀਆਂ ਸੀ, ਉਹਨਾਂ ਦੇ ਹੱਕ ਹਕੂਕ ਤੁਸੀਂ ਖੋ ਕੇ ਇੱਕ ਪਰਟੀਕੂਲਰ ਮੈਜੋਰਟੀ ਨੂੰ ਜਿਹੜੇ ਦੇ ਗਏ। ਤੋਂ ਇਹ ਇਸ ਲਈ ਵੀ ਮਨੁੱਖਤਾ ਦੇ, ਉਸ ਤੋਂ ਬਾਅਦ ਉਹ ਮਨੁੱਖਤਾ ਦਾ ਜਿੰਨਾ ਘਾਣ ਹੋਇਆ ਉਹਦੇ ਸਾਰੇ ਕਾਫੀ ਦੇ ਜਿਹੜੇ ਜ਼ਿੰਮੇਵਾਰ ਨੇ ਉਹ ਹਿੰਦੁਸਤਾਨ ਦੀ ਗਵਰਨਮੈਂਟ ਤਾਂ ਹੈ ਹੀ ਹੈ, ਉਹਦੇ ਨਾਲ ਨਾਲ ਬ੍ਰਿਟਿਸ਼ਰਸ ਵੀ ਇਹਦੇ ਭਾਗੀਦਾਰ ਨੇ ਕਿ ਉਸ ਖਿੱਤੇ ਦੇ ਵਿੱਚ ਜਿਹੜੇ ਹਜੇ ਤੱਕ ਕਤਲੋਗਾਰਤ ਜਿਹੜੀ ਹੈ ਜਾਰੀ ਹੈ। ਘੱਟ ਗਿਣਤੀਆਂ ਨਾਲ ਜੋ ਸਲੂਕ ਹੋ ਰਿਹਾ ਆਪਾਂ ਨੂੰ ਸਭ ਨੂੰ ਪਤਾ, ਰੋਜ਼ ਉਹਦੀਆਂ ਗੱਲਾਂ TV 84 ਤੇ ਦਰਸ਼ਕ ਵੇਖਦੇ ਨੇ, ਸੁਣਦੇ ਨੇ। ਸੋ ਇਸ ਲਈ ਇਹ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਕਾਲਾ ਦਿਨ ਹੈ। ਹੁਣ ਆਪਾਂ ਆਉਂਦੇ ਆ ਜਿਹੜੇ ਸਾਡੇ ਪ੍ਰੋਗਰਾਮ ਹੋਏ ਨੇ ਕੈਨੇਡਾ ਭਰ ਦੇ ਵਿੱਚ, ਜਿਹੜਾ ਵੈਸਟ ਦੇ ਵਿੱਚ ਤਾਂ ਪ੍ਰੋਗਰਾਮ ਜਿਹੜੇ ਵੈਨਕੂਵਰ ਦੇ ਵਿੱਚ ਕੋਈ ਇਹਨਾਂ ਦੀ ਤਿਰੰਗਾ ਰੈਲੀ ਸੀ, ਉਹ ਵੀ ਉਹਦਾ ਕਾਫੀ ਵੱਡਾ ਵਿਰੋਧ ਜਿਹੜਾ ਕਿਸਾਨ ਰੈਲੀ ਦੇ ਰੂਪ ਦੇ ਵਿੱਚ ਉੱਥੇ ਵੇਖਣ ਨੂੰ ਤਸਵੀਰਾਂ ਸਾਹਮਣੇ ਆਈਆਂ ਨੇ। ਸੋ ਬੜਾ ਰਿਮਾਰਕੇਬਲ ਜਿਹੜਾ ਕੰਮ ਉੱਥੋਂ ਦੀ ਸੰਗਤ ਨੇ ਕੀਤਾ। ਉਸ ਤੋਂ ਬਾਅਦ ਮਿਸੀਸਾਗਾ ਦੇ ਵਿੱਚ ਇਸ ਵਾਰ ਕੌਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਵੱਲੋਂ ਮਿਸੀਸਾਗਾ ਦੇ ਵਿੱਚ ਇੱਕ ਮੇਲੇ ਜਿਹੇ ਰੂਪ ਦਾ ਇੱਕ ਪ੍ਰੋਗਰਾਮ ਜਿਹੜਾ ਕੀਤਾ ਗਿਆ ਸੀ, ਜਿਹਨੂੰ ਟੋਰਾਂਟੋ GTA ਔਰ ਆਸ-ਪਾਸ ਦੀਆਂ ਸੰਗਤਾਂ ਨੇ ਕਾਫੀ ਜਿਹੜਾ ਵੱਡਾ ਚੈਲੰਜ, ਉਹ ਚਾਹੇ ਸਿੱਖ ਹੋਣ, ਮਿਨੋਰਟੀਜ਼ ਹੋਣ, ਕਸ਼ਮੀਰੀ ਭਾਈਚਾਰੇ ਦੇ ਲੋਕ ਹੋਣ, ਸਾਰਿਆਂ ਨੇ ਸਾਂਝੇ ਤੌਰ ਤੇ ਰਲ ਕੇ ਇੱਕ ਵੱਡਾ ਚੈਲੰਜ ਉਹਨਾਂ ਨੂੰ ਦਿੱਤਾ। ਔਰ ਜਿਸ ਤਰ੍ਹਾਂ ਦੀਆਂ ਕਿਆਸ ਆ ਰਹੀਆਂ ਜਿਹੜੀਆਂ ਉਸ ਪ੍ਰੋਗਰਾਮ ਨੂੰ ਲੈ ਕੇ ਲਾਈਆਂ ਜਾ ਰਹੀਆਂ ਸਨ, ਉਹ ਬਿਲਕੁਲ ਹੀ ਉਹਨਾਂ ਦਾ ਜਿਹੜਾ ਫਲॉप ਸ਼ੋ ਹੋ ਕੇ ਨਿਬੜਿਆ। ਔਰ ਸਿੰਘਾਂ ਦੇ ਜਿਹੜੇ ਪਰਚਮ ਸੀ, ਸਾਡੇ ਮੁਲਕ ਖਾਲਿਸਤਾਨ ਦੇ ਪਰਚਮ ਸੀ, ਉਹ ਲਹਿਰਾਉਂਦੇ ਨਜ਼ਰ ਆਏ। ਔਰ ਜਿਹੜੇ ਆਕਾਸ਼ ਗੰਜਾਊ ਖਾਲਿਸਤਾਨ ਜਿੰਦਾਬਾਦ, ਕਸ਼ਮੀਰ ਜਿੰਦਾਬਾਦ ਜਿਹੜੇ ਨਾਰੇ ਸਨ, ਉਹਨਾਂ ਦੇ ਵਿੱਚ 15 ਅਗਸਤ ਦੇ ਜਿਹੜੇ ਇਹਨਾਂ ਦੇ ਜਸ਼ਨ ਸੀ ਭਾਰਤੀਆਂ ਦੇ, ਉਹ ਫਿੱਕੇ ਪਏ। ਔਰ ਓਟਵਾ ਦੇ ਵਿੱਚ ਜਿੱਥੇ ਮੈਂ ਖੁਦ ਮੌਜੂਦ ਸੀ, ਸਾਡੀ ਮੌਂਟਰੀਅਲ ਦੀ ਸਾਰੀ ਸੰਗਤ, ਓਟਵਾ ਦੀ ਸਾਰੀ ਸੰਗਤ ਜਿਹੜੀ ਆ ਰਲ ਕੇ ਅਸੀਂ ਓਟਵਾ ਜਿਹੜਾ ਹਾਈ ਕਮਿਸ਼ਨ ਆਫ ਇੰਡੀਆ ਦੇ ਮੂਹਰੇ ਮੁਜ਼ਾਹਰਾ ਕੀਤਾ, ਉਹਦੇ ਵਿੱਚ ਵੀ ਜਿਹੜਾ ਖਾਲਿਸਤਾਨ ਦੀ ਜਿਹੜੀ ਹੈ ਗੱਲ ਖੁੱਲੇ ਤਰੀਕੇ ਨਾਲ ਹੋਈ। ਹਿੰਦੁਸਤਾਨ ਵੱਲੋਂ ਕੀਤੀਆਂ ਜਾਂਦੀਆਂ ਦੁਸ਼ਵਾਰੀਆਂ ਜਿਹੜੀਆਂ ਆਪਣੀਆਂ ਘੱਟ ਗਿਣਤੀਆਂ ਦੇ ਉੱਤੇ ਜਿਹੜੀਆਂ ਉਹ ਜਿਨ੍ਹਾਂ ਤੇ ਉਹ ਕਾਬਜ ਹੋਈ ਬੈਠੇ ਨੇ, ਉਹਨਾਂ ਦੀ ਜਿਹੜੀ ਦਾਸਤਾਨ ਜਿਹੜੀ ਆ ਉਹ ਸੁਣਾਈ ਗਈ। ਇਹਦੇ ਵਿੱਚ ਵੱਖ-ਵੱਖ ਬੁਲਾਰਿਆਂ ਨੇ ਅੰਗਰੇਜ਼ੀ ਦੇ ਵਿੱਚ, ਪੰਜਾਬੀ ਦੇ ਵਿੱਚ ਜਿਹੜੀ ਸਾਰੀ ਦਾਸਤਾਨ ਹੈ, ਔਰ ਦੱਸਿਆ ਗਿਆ ਕਿ ਕਿਉਂ ਜਿਹੜੀ ਇਹ ਹਿੰਦੂਤਵੀ ਸਟੇਟ ਹੈ ਇੰਡੀਆ, ਇਹ ਟੈਰਰਿਸਟ ਸਟੇਟ ਹੈ। ਔਰ ਇਹਦਾ ਜਿਹੜਾ ਪ੍ਰੀਮੀਅਮ ਹੈ ਨਰਿੰਦਰ ਮੋਦੀ, ਕਿਉਂ ਇਹਦਾ ਵੀਜ਼ਾ ਜਿਹੜਾ 11 ਸਾਲ ਡਿਨਾਈ ਕੀਤਾ ਗਿਆ। ਨਾਰਥ ਅਮਰੀਕਾ ਦੇ ਵਿੱਚ ਜਾਂ ਯੂਰਪ ਦੀਆਂ ਕਾਫੀ ਸਾਰੀਆਂ ਕੰਟਰੀਆਂ ਦੇ ਵਿੱਚ ਇਹਨੂੰ ਵੜਨ ਨਹੀਂ ਦਿੱਤਾ ਗਿਆ, ਕਿਉਂਕਿ ਇਹ ਬੰਦਾ ਜਿਹੜਾ ਇਹ ਡਿਕਲੇਅਰਡ ਟੈਰਰਿਸਟ ਸੀ, ਇਸ ਕਰਕੇ ਇਹਨੂੰ ਬੈਨ ਕੀਤਾ ਹੋਇਆ ਸੀ। ਅੱਜ ਇਹ PM ਆਫ ਇੰਡੀਆ ਬਣਿਆ ਹੋਇਆ। ਔਰ ਇਹਦੇ ਰਾਜ ਦੇ ਵਿੱਚ ਕਿਸਾਨਾਂ ਨਾਲ ਜੋ ਧੱਕੇ ਹੋ ਰਹੇ ਨੇ ਘੱਟ ਗਿਣਤੀਆਂ ਨਾਲ, ਤਾਂ ਖੈਰ ਇਹ ਜਿਹੜੇ ਸਿੱਖਾਂ, ਕਸ਼ਮੀਰੀਆਂ ਤੇ ਜਿਨ੍ਹਾਂ ਨੂੰ ਇਹਨਾਂ ਨੇ ਅਖੌਤੀ ਤੌਰ ਤੇ ਦਲਿਤ ਬਣਾਇਆ ਹੋਇਆ, ਉਹ ਜਿਹੜੇ ਧੱਕੇ ਨੇ, ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਗਈ। ਉਹ ਤਾਂ ਖੈਰ 75 ਸਾਲਾਂ ਤੋਂ ਹੀ, ਜਦੋਂ ਦਾ ਇਹ ਅਖੌਤੀ ਆਜ਼ਾਦੀ ਜਿਹਨੂੰ ਇਹ ਕਹਿੰਦੇ ਨੇ, ਜਦੋਂ ਦੀ ਉਹ ਆਈ ਹੈ, ਮਾਈਨੋਰਟੀਜ਼ ਦਾ ਤਾਂ ਉੱਥੇ ਜੋ ਕਤਲੋਗਾਰਤ ਹੋ ਰਹੀ ਹੈ ਉਹ ਵੀ ਆਪਾਂ ਰੋਜ਼ ਜਿਹੜਾ TV 84 ਦੇ ਉੱਤੇ ਸੁਣਦੇ ਆ, ਵੇਖਦੇ ਆ। ਸੋ ਇਹ ਸਾਰੇ ਜਿਹੜਾ ਸਾਰਾ ਸਿਨੈਰੀਓ ਉੱਥੇ ਪੇਸ਼ ਕੀਤਾ ਗਿਆ ਤੇ ਜਿਹੜੇ ਉੱਥੇ ਕੁਝ ਦਰਸ਼ਕ ਰੂਪ ਦੇ ਵਿੱਚ ਲੋਕ ਆ ਜਾ ਰਹੇ ਸਨ, ਉਹ ਖੜ ਕੇ ਸੁਣ ਵੀ ਰਹੇ ਸਨ, ਪੁੱਛ ਵੀ ਰਹੇ ਸਨ। ਤੇ ਇਹ ਜਿਹੜੀ ਇਹਨਾਂ ਦਾ ਘਿਨਾਉਣਾ ਚਿਹਰਾ ਹਿੰਦੁਸਤਾਨੀਆਂ ਦਾ ਜਿਹੜਾ ਇਹਨਾਂ ਦੀ ਐਮਬੈਸੀ ਮੂਹਰੇ ਉਹ ਖੋਲਿਆ ਗਿਆ। ਇੱਕ ਬੜੀ ਦਿਲਚਸਪ ਘਟਨਾ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ। ਅਸੀਂ ਵੀਡੀਓਜ਼ ਵੀ ਉਹਦੀਆਂ ਰਿਲੀਜ਼ ਕੀਤੀਆਂ ਨੇ। ਇਹਨਾਂ ਦਾ ਜਿਹੜਾ ਝੰਡੇ ਵਾਲਾ ਜਿਹੜਾ ਪੋਲ ਆ, ਜਿਹਨੂੰ ਡੰਡਾ ਕਹਿ ਦਿੰਦੇ ਆ ਆਪਾਂ, ਉਹ ਖਾਲੀ ਰਿਹਾ ਜਿੰਨੀ ਦੇਰ ਅਸੀਂ ਉੱਥੇ ਪ੍ਰੋਟੈਸਟ, ਅਸੀਂ ਜਿਹੜਾ ਮੈਂ ਖੁਦ ਆਪਣੀ ਫੈਮਿਲੀ ਦੇ ਨਾਲ ਤਕਰੀਬਨ 12:30 ਵਜੇ ਦੁਪਹਿਰ ਉੱਥੇ ਪਹੁੰਚ ਗਿਆ ਸੀ। ਤੇ ਉਸ ਤੋਂ ਬਾਅਦ ਸੰਗਤ ਆਣੀ ਸ਼ੁਰੂ ਹੋਈ। ਜਦ ਤੱਕ ਅਸੀਂ 4 ਵਜੇ ਉੱਥੋਂ ਤੁਰੇ ਆ, ਉਦੋਂ ਤੱਕ ਉਹਨਾਂ ਦੀ ਜਿਹੜੀ ਆ, ਇੱਕ ਤਾਂ ਹੁੰਦਾ ਨਾ ਕਿ ਇੱਕ ਝੰਡਾ ਲਾ ਕੇ ਪੁਰਾਣਾ ਨਵਾਂ ਚੜਾਉਣਾ ਹੁੰਦਾ, ਪਰ ਕਿਸੇ ਦੀ ਹਿੰਮਤ ਨਹੀਂ ਪਈ
ਮੈਂ ਕਹਾਂਗਾ ਕਿ ਉੱਥੇ ਆ ਕੇ ਉਹ ਸੈਰਾਮਨੀ ਆਪਣੀ ਕਰ ਸਕਣ। ਉਹਨਾਂ ਦਾ ਜਿਹੜਾ ਖਾਲੀ ਪੋਲ ਆ, ਅਸੀਂ ਪਿਕਚਰਸ ਔਰ ਵੀਡੀਓਜ਼ ਵੀ ਤੁਹਾਨੂੰ ਪ੍ਰੋਵਾਈਡ ਕਰਾਈਆਂ ਨੇ, ਤੁਸੀਂ ਵਿਖਾ ਵੀ ਸਕਦੇ ਹੋ। ਉਹ ਖਾਲੀ ਪੋਲ ਉਹਨੇ ਘੰਟੇ ਉੱਥੇ 4-5 ਘੰਟੇ ਪਿਆ ਰਿਹਾ, ਉਹਦੇ ਚ ਨਾ ਪੁਰਾਣਾ ਤੇ ਨਾ ਨਵਾਂ ਤਿਰੰਗਾ ਝੰਡਾ ਕਿਤੇ ਨਜ਼ਰ ਆਇਆ। ਸੋ ਇਹਨੂੰ ਅਸੀਂ ਬੜੀ ਵੱਡੀ ਚੇਤਾ ਜਿਹੜੀ ਉਹ ਉਹਨਾਂ ਯੋਧਿਆਂ ਦੀ ਸਮਝਦੇ ਆ, ਜਿਹੜੇ ਆਪਣਾ ਭਵਿੱਖ ਦਾ ਤੇ ਲਾ ਕੇ, ਜਿਨ੍ਹਾਂ ਨੂੰ ਇਹ ਫਿਕਰ ਨਹੀਂ ਹੈ ਕਿ ਅਸੀਂ ਸਾਡੇ ਵੀਜ਼ੇ ਬਲੌਕ ਹੋ ਜਾਣਗੇ ਜਾਂ ਸਾਡੀਆਂ ਸੰਪਤੀਆਂ ਨੇ, ਉਹ ਸਾਰਿਆਂ ਨੂੰ ਦਰਕਿਨਾਰ ਕਰਦੇ ਆ। ਇੱਕੋ ਹੀ ਆਵਾਜ਼ ਸੀ ਕਿ ਇਸ ਜਿਹੜੀ ਆ ਕਾਇਰਤਾ ਦੇ ਖਿਲਾਫ, ਜਿਹੜੀ ਹਿੰਦੁਸਤਾਨ ਦੀ ਕਾਇਰਤਾਨਾ ਨੀਤੀ ਹੈ ਘੱਟ ਗਿਣਤੀਆਂ ਦਾ ਕਤਲੇਆਮ ਕਰਨ ਦੀ, ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਹੈ। ਇਹ ਉਹਦੀ ਤਾਕਤ ਹੈ ਕਿ ਇੰਨੀ ਵੱਡੀ ਜਿਹੜੀ ਘਟਨਾ ਉਹ ਇਹ ਉੱਥੇ ਕੱਲ ਓਟਵਾ ਦੀ ਧਰਤੀ ਦੇ ਉੱਤੇ ਵਰਤੀ ਹੈ। ਉਸ ਤੋਂ ਇਲਾਵਾ ਜੇ ਅਸੀਂ ਅਮਰੀਕਾ ਦੀ, ਤੁਸੀਂ ਦੱਸ ਚੁੱਕੇ ਹੋ, ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ, ਸਿਟੀਜ਼ ਦੇ ਵਿੱਚ ਖਾਲਿਸਤਾਨੀ ਪਰਚਮ ਆ ਜਿਹੜੇ ਅੰਬੈਸੀਆਂ ਵੱਲੋਂ, ਅੰਬੈਸੀਆਂ ਦੇ ਬਾਹਰ ਸਿੱਖ ਸੰਗਤ ਵੱਲੋਂ ਲਹਿਰਾਏ ਗਏ ਔਰ ਕੌਮੀ ਘਰ ਖਾਲਿਸਤਾਨ ਦੀ ਆਜ਼ਾਦੀ ਦੀ ਜਿਹੜੀ ਦ੍ਰਿੜਤਾ ਉਹ ਦੁਹਰਾਈ ਗਈ। ਔਰ ਇੱਥੇ ਮੈਂ ਇੱਕ ਚੀਜ਼ ਜ਼ਰੂਰ ਅਮਰਵੀਰ ਸਿੰਘ ਜੀ ਜਿਹੜਾ ਇਨਕਲੂਡ ਕਰਨਾ ਚਾਹਾਂਗਾ ਕਿ ਜਦੋਂ ਅਸੀਂ ਈਵਨ ਦੋ ਭਾਰਤ ਵਿੱਚ ਵੀ ਦੇਖਦੇ ਹਾਂ ਇਸ ਦਿਨ ਦੇ ਕਿ ਜਿਹੜੇ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜਿਹੜਾ ਆਵਾਮ ਵੱਲੋਂ ਆਇਆ, ਉਹ ਗੱਲ ਵੱਖਰੀ ਹੈ ਕਿ ਇਹਨਾਂ ਦੇ ਜਿਹੜੇ 400 ਤੋਂ ਵੱਧ ਮੀਡੀਆ ਚੈਨਲ ਨੇ ਉੱਥੇ ਦਿਨ ਰਾਤ ਉਹ ਬੰਦੇ ਮਾਤਰਮ ਕਰਾ ਰਹੇ ਨੇ, ਜਨਗਣ ਜਿਹੜੀ ਆ ਕਰਾ ਰਹੇ ਨੇ। ਬਸਾਈਡ ਇਹਦੇ ਪੰਜਾਬ ਹੋਵੇ, ਕਸ਼ਮੀਰ ਹੋਵੇ, ਨਾਗਾਲੈਂਡ ਹੋਵੇ, ਅਰੁਣਾਚਲ ਹੋਵੇ, ਜਿੰਨੀਆਂ ਸਟੇਟਾਂ ਦੇ ਵਿੱਚ ਜਿਹੜੇ ਮਾਓਵਾਦੀ ਆਪਣੀ ਸਟਰਗਲ ਕਰ ਰਹੇ ਨੇ, ਆਦੀਵਾਸੀ ਲੋਕ ਉਹ ਸਟਰਗਲ ਕਰ ਰਹੇ ਨੇ, ਜਾਂ ਜਿੰਨੇ ਵੀ ਵਿਵਾਦਿਤ ਇਲਾਕੇ ਨੇ, ਉਹਨਾਂ ਸਭ ਦੇ ਵਿੱਚ ਜਿਹੜਾ ਇੱਕ ਵੱਡਾ ਵਿਰੋਧ ਵੇਖਣ ਨੂੰ ਜਿਹੜਾ ਇਸ ਵਾਰ ਸਾਹਮਣੇ ਆਇਆ, ਇਸ ਤਰ੍ਹਾਂ ਦਾ ਵਿਰੋਧ ਪਹਿਲਾਂ ਸ਼ਾਇਦ ਹੀ ਕਦੀ ਆਇਆ ਹੋਵੇ। ਪਰ ਬਹੁਤ ਸਾਰੀਆਂ ਜਗ੍ਹਾ ਤੇ ਇਹਨਾਂ ਦਾ ਮੀਡੀਆ ਜਿਹੜਾ ਚਾਹੇ ਬਲੈਕ ਆਊਟ ਕਰ ਦੇਵੇ ਹਰ ਇੱਕ ਗੱਲ ਨੂੰ, ਪਰ ਬਹੁਤ ਸਾਰੇ ਐਸੇ ਫਿਰ ਵੀ ਸੋਸ਼ਲ ਮੀਡੀਆ ਦਾ ਯੁੱਗ ਹੈ, ਪਰ ਕਾਫੀ ਉਹਨੂੰ ਵੈਨ ਕਰਨ ਦੇ ਬਾਵਜੂਦ ਵੀ ਸੋਸ਼ਲ ਮੀਡੀਆ ਤੇ ਬੜੀ ਕੜੀ ਜਿਹੜੀ ਇਹਨਾਂ ਦੀ ਜਿਹੜੀ ਤਾਕਤ ਨਾਲ ਪਕੜ ਹੋਣ ਦੇ ਬਾਵਜੂਦ ਵੀ ਕੁਝ ਵੀਡੀਓਜ਼ ਰਿਲੀਜ਼ ਹੋਈਆਂ ਨੇ ਜਿਹਦੇ ਵਿੱਚ ਅੰਮ੍ਰਿਤਸਰ ਦੀ ਘਟਨਾ ਜਿਹੜੀ ਆ ਉਹ ਅਹਿਮ ਹੈ। ਕਿਵੇਂ ਦਲ ਖਾਲਸਾ ਵੱਲੋਂ ਇਹ ਜਿਹੜਾ ਉੱਥੇ ਇਹਨਾਂ ਨੂੰ ਬੜਾ ਤਕੜਾ ਵਿਰੋਧ ਭਾਰਤੀ ਪੁਲਿਸ ਨੂੰ ਦਿੱਤਾ ਗਿਆ। ਔਰ ਇਸੇ ਤਰ੍ਹਾਂ ਨਾਗਾਲੈਂਡ ਦੇ ਵਿੱਚ ਜਾਂ ਹੋਰ ਹਿੰਦੁਸਤਾਨ ਦੇ ਇਲਾਕਿਆਂ ਦੇ ਵਿੱਚੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਵਾਰ ਖਬਰਾਂ ਆਈਆਂ ਨੇ ਕਿ ਜਿਹੜਾ 15 ਅਗਸਤ ਦੇ ਕਹਿੰਦੇ ਜਸ਼ਨ ਨੇ ਉਹਨਾਂ ਨੂੰ ਨਕਾਰਿਆ ਗਿਆ ਲੋਕਾਂ ਵੱਲੋਂ। ਸੋ ਐਸੇ ਮੁਲਕ ਦੇ ਜਿਹੜੇ ਇਹ ਜਸ਼ਨ ਨੇ। ਔਰ ਇਸ ਵਾਰ ਇੱਕ ਚੀਜ਼ ਤੁਸੀਂ ਅਮਰਵੀਰ ਸਿੰਘ ਜੀ ਇੱਕ ਹੋਰ ਨੋਟ ਕੀਤੀ ਹੋਵੇਗੀ, ਮੈਂ ਬਹੁਤ ਜ਼ਿਆਦਾ ਜਿਹੜੇ ਸੋਸ਼ਲ ਮੀਡੀਆ ਪੇਜਿਸ ਅਲੱਗ-ਅਲੱਗ ਮੁਲਕਾਂ ਦੀਆਂ ਅਖਬਾਰਾਂ ਕਈ ਕੁਝ ਮੈਂ ਫੋਲੋ ਕੀਤੀਆਂ, ਬਟ ਇਸ ਵਾਰ ਭਾਰਤੀ ਸੁਤੰਤਰਤਾ ਦਿਵਸ ਦੀਆਂ ਜਿਹੜੀਆਂ ਵਧਾਈਆਂ ਨੇ ਵਿਦੇਸ਼ਾਂ ਵਿੱਚੋਂ, ਵਿਦੇਸ਼ੀ ਸਰਕਾਰਾਂ ਵਿੱਚੋਂ ਵੀ ਵੇਖਣ ਨੂੰ ਨਹੀਂ ਮਿਲੀਆਂ, ਕਿਉਂਕਿ ਦੁਨੀਆ ਜਿਹੜੀ ਆ ਉਹ ਇਹਨਾਂ ਦੀ ਅਸਲੀਅਤ ਹੈ ਜਿਹੜੀ ਉਹ ਹੁਣ ਤੱਕ ਜਾਣ ਚੁੱਕੀ ਹੈ। ਜੀ ਬਿਲਕੁਲ, ਇਹ ਵੀ ਗੱਲ ਇੱਕ ਨੋਟ ਕਰਨ ਵਾਲੀ ਹੈ। ਤੇ ਨਾਲ ਹੀ ਨਾਲ ਇੱਕ ਹੋਰ ਜਿਹੜੀ ਅਹਿਮ ਡਿਵੈਲਪਮੈਂਟ ਅਫਗਾਨਿਸਤਾਨ ਦੇ ਵਿੱਚ ਹੋਈ ਹੈ ਇਸੇ ਦਿਨ ਦੇ ਮੌਕੇ ਦੇ ਉੱਤੇ, ਕਿਆ ਸਰਾਈਆਂ, ਬਲੇਮ ਗੇਮ, ਕਾਫੀ ਕੁਛ ਜਿਹੜਾ ਆ ਉਹ ਪਿਛਲੇ ਹਫ਼ਤਿਆਂ ਦੇ ਵਿੱਚ ਦੇਖਣ ਨੂੰ ਮਿਲਿਆ। ਪਰ ਇਵੈਂਚੁਅਲੀ ਜੋ ਹੋਇਆ ਉਹ ਉਹੀ ਕਿ ਤਾਲਿਬਾਨ ਜਿਹੜੇ ਨੇ ਉਹਨਾਂ ਨੇ ਅਫਗਾਨਿਸਤਾਨ ਜਿਹੜਾ ਆ ਉਹਦੇ ਪੂਰੇ ਉੱਤੇ ਕਬਜ਼ਾ ਕਰ ਲਿਆ ਆ। ਕਈ ਜਿਹੜੇ ਇਹਦੇ ਤੇ ਰਿਐਕਸ਼ਨਸ ਨੇ ਉਹ ਦੇਖਣ ਨੂੰ ਮਿਲ ਰਹੇ ਨੇ। ਭਾਰਤ ਵੱਲੋਂ ਇੱਕ ਵੱਖਰੀ ਕਿਸਮ ਦੀ ਜਿਹੜੀ ਟੋਨ ਹੈ ਉਹ ਲਈ ਜਾ ਰਹੀ ਹੈ ਤੇ ਪਾਕਿਸਤਾਨ ਨੂੰ ਬਲੇਮ ਕੀਤਾ ਜਾ ਰਿਹਾ ਕਿ ਪਾਕਿਸਤਾਨ ਤਾਲਿਬਾਨ ਦੇ ਪਿੱਛੇ ਹੈ ਤੇ ਪਾਕਿਸਤਾਨ ਦੀ ਸ਼ਹਿ ਦੇ ਉੱਤੇ ਤਾਲਿਬਾਨ ਇਹ ਸਭ ਕਰ ਰਿਹਾ ਆ। ਚੀਨ ਵੱਲੋਂ ਵੀ ਸੌਫਟ ਕਾਰਨਰ ਰੱਖਿਆ ਗਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਇਹਨਾਂ ਦੇ ਨਾਲ ਅਸੀਂ ਕਿਵੇਂ ਰਾਬਤਾ ਕਾਇਮ ਕਰ ਸਕੀਏ, ਸ਼ਾਂਤੀ ਬਣੀ ਰਹੇ ਤੇ ਵੈਸਟ ਦਾ ਆਪਣਾ ਇੱਕ ਰੁਖ ਦੇਖਣ ਨੂੰ ਮਿਲ ਰਿਹਾ। ਸੋ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ ਸਾਊਥ ਏਸ਼ੀਆ ਦੀ ਪੋਲਿਟਿਕਸ ਦੇ ਲਈ ਵੀ ਤੇ ਓਵਰਆਲ ਵੀ, ਇਹਨੂੰ ਕਿਵੇਂ ਦੇਖਿਆ ਜਾਵੇ, ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਪ੍ਰਭਾਵ ਨਜ਼ਰ ਆ ਸਕਦੇ ਨੇ? ਜੀ ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਜੇ ਭਾਰਤ ਦੀ ਗੱਲ ਕਰਨੀ ਹੋਵੇ ਇਸ ਸਾਰੀ ਡਿਵੈਲਪਮੈਂਟ ਦੇ ਵਿੱਚ, ਉਹ ਇੱਕ ਪੰਜਾਬੀ ਦਾ ਅਖਾਣ ਆ ਨਾ ਜੀ ਕਿ ਤੂੰ ਕੌਣ ਮੈਂ ਖਾਮ ਖਾ, ਇਹ ਪੂਰਾ ਇਹਨਾਂ ਦੇ ਉੱਤੇ ਟਿਕਦਾ। ਭਾਰਤੀ ਤਾਂ ਜਿਹੜੇ ਨੇ ਇਹ ਕਿਸੇ ਗੱਲ ਦੀ ਇਹ ਮਤਲਬ ਕਹਿਣ ਦਾ ਵੀ ਇਹ ਹੱਕ ਹੀ ਨਹੀਂ ਰੱਖਦੇ ਕਿ ਇਹ ਉਸ ਮੁਲਕ ਦੀ ਡਿਵੈਲਪਮੈਂਟ ਦੇ ਵਿੱਚ ਕੁਐਸਚਨ ਕਰਨ ਜਿਹਦੀ ਹੱਦ ਵੀ ਇਹਨਾਂ ਦੇ ਨਾਲ ਨਹੀਂ ਲੱਗਦੀ। ਕਿਉਂਕਿ ਜੇ ਪਾਕਿਸਤਾਨ ਨੂੰ ਜਿੱਥੋਂ ਤੱਕ ਇਹ ਮਿਹਣਾ ਦੇ ਰਹੇ ਨੇ ਕਿ ਤੁਸੀਂ ਕਰਾਇਆ ਜਾਂ ਨਹੀਂ ਕਰਾਇਆ, ਇਹ ਸਭ ਤੋਂ ਪਹਿਲਾਂ ਇਹ ਯਾਦ ਕਰਨ ਕਿ ਇਹਨਾਂ ਨੇ ਕਿਸ ਹਿਸਾਬ ਦੇ ਨਾਲ ਜਿਹੜਾ ਈਸਟ ਪਾਕਿਸਤਾਨ ਸੀ, ਜਿਹੜਾ ਬਾਅਦ ਚ ਇਹਨਾਂ ਦੀ ਵੱਡੀ ਭਾਰਤੀ ਜਿਹੜੀ
ਮਿਲਟਰੀ ਨੇ ਉਸ ਵਕਤ ਫੁੱਲੀ ਇੰਟਰਫੇਅਰ ਕਰਕੇ ਉਹਨੂੰ ਇੱਕ ਵੱਖਰਾ ਮੁਲਕ ਬਣਾਇਆ। ਤਾਂ ਜਦੋਂ ਇਹ ਦੂਜੇ ਦੇ ਖਿੱਤੇ ਦੇ ਵਿੱਚ ਇੰਟਰਫੇਅਰ ਕਰ ਸਕਦੇ ਨੇ ਤਾਂ ਫਿਰ ਇਹਨਾਂ ਨੂੰ ਤਾਂ ਕੋਈ ਹੱਕ ਹੀ ਨਹੀਂ ਬਣਦਾ ਕਿ ਇਹ ਕਿਸੇ ਤੇ ਕੁਐਸਚਨ ਕਰਨ। ਚਾਹੇ ਪਾਕਿਸਤਾਨ ਜਿਹੜਾ ਉਹ ਕਸ਼ਮੀਰੀ ਮੂਵਮੈਂਟ ਨੂੰ ਹੈਲਪ ਕਰੇ, ਚਾਹੇ ਪਾਕਿਸਤਾਨ ਜਿਹੜਾ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਹੈਲਪ ਕਰੇ, ਚਾਹੇ ਕਿਉਂਕਿ ਇਹ ਹਿੰਦੁਸਤਾਨੀ ਇਹ ਕਿਸੇ ਤੋਂ ਇਹ ਸਵਾਲ ਪੁੱਛਣ ਦਾ ਜਿਹੜਾ ਹੱਕ ਹੈ ਉਹ ਬੰਗਲਾਦੇਸ਼ ਦੀ ਜਿਹੜੀ ਡਿਵੈਲਪਮੈਂਟ ਸੀ ਉਹਨਾਂ ਸਮਿਆਂ ਦੇ ਵਿੱਚ ਉਸ ਤੋਂ ਬਾਅਦ ਗਵਾ ਚੁੱਕਾ। ਔਰ ਆਪਣੀਆਂ ਫੌਜਾਂ ਸ਼੍ਰੀਲੰਕਾ ਵੀ ਇਹਨਾਂ ਨੇ ਭੇਜੀਆਂ, ਹੁਣ ਅਫਗਾਨਿਸਤਾਨ ਨੂੰ ਵੀ ਹੈਲਪ ਕਰ ਰਹੇ ਨੇ। ਸੋ ਇਹ ਕਿਉਂਕਿ ਗੱਲ ਉਹ ਕਰ ਸਕਦਾ ਜਿਹੜਾ ਆਪ ਸਾਫ਼ ਹੋਵੇ, ਤੇ ਜੇ ਇਹ ਉਹ ਕੰਮ ਇਹਨਾਂ ਨੇ ਆਪ ਪਹਿਲਾਂ ਕੀਤਾ ਹੋਇਆ, ਸੋ ਇਹਨਾਂ ਨੂੰ ਹੱਕ ਨਹੀਂ ਬਣਦਾ ਕਿ ਇਹ ਕਿਸੇ ਨੂੰ ਜਿਹੜਾ ਸਵਾਲ ਕਰਨ। ਔਰ ਜਦੋਂ ਅਫਗਾਨਿਸਤਾਨ ਦੀ ਡਿਪਲੋਮੇਸੀ ਦੀ ਅਸੀਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਸਲੂਟ ਕਰਾਂਗਾ, ਵਧਾਈ ਦੇਵਾਂਗਾ, ਰਿਗਾਰਡਲੈਸ ਇਹਦੇ ਕਿ ਸਾਡੇ ਨਾਲ ਅਫਗਾਨਿਸਤਾਨ ਦਾ ਬੜੀ ਲੰਬੀ ਹਿਸਟਰੀ ਹੈ, ਉਹ ਕਿਸ ਤਰ੍ਹਾਂ ਦੀ ਰਹੀ ਆ ਉਹ ਬਿਸਾਈਡ ਦਾ ਪੁਆਇੰਟ। ਪਰ ਇੱਕ ਗੱਲ ਜਿਹੜੀ ਆ ਸਲੂਟ ਕਿਉਂ ਕਰਨਾ ਬਣਦਾ ਕਿ ਉਹਨਾਂ ਦੀ ਦ੍ਰਿੜਤਾ, ਉਹਨਾਂ ਦਾ ਨਿਸ਼ਚੈ ਔਰ ਉਹਨਾਂ ਦਾ ਆਪਣਾ ਧਰਤੀ ਦੇ ਨਾਲ ਜੁੜ ਕੇ ਜਿਹੜਾ ਸੰਕਲਪ ਸੀ ਕਿ ਅਸੀਂ ਆਪਣਾ ਇਹ ਜਿਹੜਾ ਮੁਲਕ ਹੈ ਇਹਨੂੰ ਆਜ਼ਾਦ ਕਰਾਵਾਂਗੇ, ਉਹ ਉਹਨਾਂ ਨੇ ਟੀਚਾ ਜਿਹੜਾ ਹਾਸਲ ਕੀਤਾ। ਡਿਵੈਲਪਮੈਂਟਸ ਕੁਝ ਵੀ ਰਹੀਆਂ ਹੁਣ, ਕਾਰਨ ਕੁਝ ਵੀ ਰਹੇ ਹੁਣ, ਪਰ ਉਹ ਅੱਜ ਅਸਲੀਅਤ ਇਹ ਹੈ ਕਿ ਉਹ ਕਾਬਲ ਦੇ ਉੱਤੇ ਕਾਬਜ ਨੇ, ਜਿਹੜੀ ਉਹਨਾਂ ਦੀ ਰਾਜਧਾਨੀ ਹੈ ਅਫਗਾਨਿਸਤਾਨ ਦੀ। ਅੱਜ ਦੀ ਅਸਲੀਅਤ ਇਹ ਹੈ, ਕੱਲ ਨੂੰ ਸਮੀਕਰਨ ਕੀ ਬਦਲਦੇ ਨੇ, ਗੱਡੀ ਕਿੱਧਰਲੇ ਪਾਸੇ ਨੂੰ ਜਾਂਦੀ ਹੈ, ਉਹ ਕੱਲ ਦੀਆਂ ਗੱਲਾਂ ਨੇ, ਉਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ, ਆਪਾਂ ਅੰਦਾਜ਼ੇ ਲਾ ਸਕਦੇ ਹਾਂ। ਸੋ ਜੀਓਪੋਲਿਟਿਕਸ ਦੇ ਵਿੱਚ ਇਹ ਬੜੀ ਅਹਿਮ ਘਟਨਾ ਸਾਊਥ ਏਸ਼ੀਆ ਖਿੱਤੇ ਦੇ ਵਿੱਚ, ਤੋਂ ਇਹਨੂੰ ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ। ਇਹਦੇ ਨਾਲ ਜਿਹੜੀਆਂ ਹੋਰ ਬੇਘਰੀਆਂ ਕੌਮਾਂ ਨੇ ਉਹਨਾਂ ਨੂੰ ਇੱਕ ਉਤਸ਼ਾਹ ਵੀ ਮਿਲਿਆ ਕਿ ਹਾਂ ਜੇ ਇਹ ਕਰ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਜਦ ਤੱਕ ਕਿਉਂਕਿ ਅਫਗਾਨਿਸਤਾਨ ਦੀ ਅਮਰਵੀਰ ਸਿੰਘ ਜੀ ਦੇ ਸਿੱਖ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਇੱਕ ਹਿਸਟਰੀ ਰਹੀ ਹੈ ਕਿ ਅਫਗਾਨਿਸਤਾਨ ਇਹ ਦਾਅਵਾ ਕਰ ਰਿਹਾ ਹੈ ਕਿ ਪਿਛਲੇ 5-7 ਹਜ਼ਾਰ ਸਾਲ ਦੀ ਉਹਨਾਂ ਦੀ ਜਿਹੜੀ ਹਿਸਟਰੀ ਆ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਉਹਨਾਂ ਦੇ ਮੁਲਕ ਦੇ ਵਿੱਚ ਵੜ ਤਾਂ ਸਕਦਾ ਪਰ ਨਿਕਲ ਨਹੀਂ ਸਕਦਾ। ਪਰ ਜਦੋਂ ਸਿੱਖ ਇਤਿਹਾਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਇੱਕ ਥੋੜਾ ਜਿਹਾ ਧੁੰਦਲਾਪਨ ਉਹਨਾਂ ਦੇ ਇਸ ਦਾਅਵੇ ਦੇ ਵਿੱਚ ਜਿਹੜਾ ਆਉਂਦਾ ਕਿ ਹਰੀ ਸਿੰਘ ਨਲੂਆ ਉਹਨਾਂ ਨੇ, ਸਰਦਾਰ ਹਰੀ ਸਿੰਘ ਨਲੂਆ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੇ ਪਰਚਮ ਕਾਬਲ ਕੰਧਾਰ ਦੇ ਲਹਿਰਾਏ ਨੇ, ਉਹ ਅੱਜ ਵੀ ਉਹਨਾਂ ਦਾ ਇਤਿਹਾਸ ਆ ਜਿਹੜਾ ਉਹ ਜਮਰੌਦ ਦੇ ਕਿਲੇ ਹੋਣ, ਚਾਹੇ ਦਰਾਏ ਖੈਬਰ ਦੇ ਉੱਤੇ ਉਹ ਕਿਲੇ ਹੋਣ, ਉਹ ਅੱਜ ਵੀ ਦੱਸ ਰਿਹਾ ਕਿ ਅਫਗਾਨਿਸਤਾਨ ਨੂੰ ਫਤਿਹ ਕਰਨ ਵਾਲੀ ਜਿਹੜੀ ਇੱਕ ਕੌਮ ਆ ਉਹ ਸਿੱਖ ਕੌਮ ਹੈ। ਸੋ ਸਾਨੂੰ ਇੱਥੋਂ ਇੱਕ ਸੇਧ ਲੈਣੀ ਚਾਹੀਦੀ ਹੈ ਕਿ ਜਿਹੜੀ ਤਾਕਤ ਅੱਜ ਦੁਨੀਆ ਨੂੰ ਝੁਕਾ ਚੁੱਕੀ ਹੈ ਉਹ ਤਾਕਤ ਕਦੇ ਸਾਡੇ ਸਰਦਾਰਾਂ ਨੇ, ਸਾਡੇ ਜਰਨੈਲਾਂ ਨੇ ਆਪਣੇ ਮੂਹਰੇ ਝੁਕਾਈ ਸੀ। ਔਰ ਉਹ ਰਸਤਾ ਜਿੱਥੋਂ ਹਮੇਸ਼ਾ ਧਾੜ ਵੀ ਆਉਂਦੇ ਰਹੇ, ਹਿੰਦੁਸਤਾਨ ਦੀ ਲੁੱਟ ਸੁੱਟ ਕਰਦੇ ਰਹੇ, ਹਿੰਦੁਸਤਾਨ ਦੀ ਅਜ਼ਮਤ ਲੁੱਟਦੇ ਰਹੇ, ਉਹ ਗਜਨੀ ਦੇ ਬਾਜ਼ਾਰਾਂ 'ਚ ਨਾਮ ਕਰਾਉਂਦੇ ਰਹੇ। ਇਹ ਜਿਹੜਾ ਸਿਹਰਾ ਸਿੱਖਾਂ ਦੇ ਸਿਰ ਦੇ ਉੱਤੇ ਮੰਨਦਾ, ਇਹ ਜਿਹੜਾ ਸ਼੍ਰੇ, ਇਹ ਜਿਹੜਾ ਕ੍ਰੈਡਿਟ ਹੈ ਇਹ ਸਿੱਖਾਂ ਨੂੰ ਜਾਂਦਾ ਕਿ ਜਦੋਂ ਤੋਂ ਖਾਲਸਾਈ ਫੌਜਾਂ ਨੇ ਪੰਜਾਬ ਦੀ ਕਮਾਨ ਸੰਭਾਲੀ ਆ ਉਹ ਰਸਤਾ ਬੰਦ ਕੀਤਾ, ਉਸ ਤੋਂ ਬਾਅਦ ਉਹ ਕਦੀ ਇੱਧਰ ਨਹੀਂ ਆ ਸਕੇ। ਔਰ ਦੂਜੀ ਗੱਲ ਇੱਥੇ ਇਹ ਵੀ ਅਹਿਮੀਅਤ ਵਾਲੀ ਹੈ ਕਿ ਹੁਣ ਜਦੋਂ ਜਿਹੜੇ ਇਹ ਅਫਗਾਨਿਸਤਾਨ ਦੇ ਨਵੇਂ ਜਰਨੈਲ ਨੇ ਜਾਂ ਨਵੀਂ ਸਰਕਾਰ ਹੈ ਉਹ ਕਿਸ ਤਰ੍ਹਾਂ ਚੱਲੇਗੀ। ਸਾਡੇ ਖਿੱਤੇ ਵਿੱਚ ਮੈਂ ਦੇਖ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਕੋਈ ਕਲੱਬ ਹਾਊਸ ਨਾਮ ਦੀ ਕੋਈ ਐਪ ਆ, ਨਵਾਂ ਪਲੇਟਫਾਰਮ ਆਇਆ ਜਿਹੜਾ ਕਾਫੀ ਲੋਕ ਆਪਣੇ ਵਿਚਾਰਾਂ ਕਰਦੇ ਨੇ, ਜਾਂ ਹੋਰ ਵੀ ਟਵਿੱਟਰ ਹੋਵੇ, ਸਾਰਿਆਂ ਨੂੰ ਇਹ ਫਿਕਰ ਹੈ ਤੇ ਇਹ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਕਿ ਅਫਗਾਨਿਸਤਾਨ ਦਾ ਜਿਹੜਾ ਅਗਲਾ ਸਟੈਪ ਉਹ ਕਸ਼ਮੀਰ ਹੋ ਸਕਦਾ। ਬਿਲਕੁਲ ਹਾਲ ਦੀ ਘੜੀ ਦੇ ਵਿੱਚ ਅਮਰਵੀਰ ਸਿੰਘ ਜੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਹਾਲ ਦੀ ਘੜੀ ਦੇ ਵਿੱਚ ਜਿਹੜੇ ਉਸ ਖਿੱਤੇ ਦੀ ਜਿਹੜੀ ਜੰਗ ਹੈ ਜਾਂ ਜਿਹੜੀ ਉੱਥੇ ਦੀ ਰੂਪ ਰੇਖਾ, ਉਹਦੇ ਚੋਂ ਉਹੀ ਕੁਝ ਕੱਢ ਸਕੇਗਾ ਜਿਹੜਾ ਡਿਪਲੋਮੇਸੀ ਜਿਹੜਾ ਉੱਥੇ ਕਰੇਗਾ। ਸਾਨੂੰ ਉੱਥੇ ਇਹ ਦੇਖਣ ਦੀ ਲੋੜ ਹੈ ਕਿ ਅੱਜ ਦੇ ਹਾਲਾਤਾਂ ਦੇ ਵਿੱਚੋਂ ਸਾਡਾ ਸਟੇਕ ਉੱਥੇ ਕੀ ਹੋਵੇ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਅਫਗਾਨਿਸਤਾਨ ਦੇ ਨਾਲ ਸਾਡਾ ਜਿਹੜਾ ਸਦੀਆਂ ਪੁਰਾਣੀ ਜਿਹੜੀ ਹਿਸਟਰੀ ਹੈ। ਸੋ ਸਾਡੇ ਜਿਹੜਾ ਅਫਗਾਨਿਸਤਾਨ ਦੇ ਉੱਤੇ ਤਾਲਿਬਾਨ ਹੁਣ ਕਾਬਜ ਹੋਏ ਨੇ, ਅਸੀਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਡਿਪਲੋਮੇਸੀ ਰੱਖ ਸਕਦੇ ਹਾਂ, ਸਾਨੂੰ ਐਜ਼ ਏ ਕੌਮ ਇਹ ਸੋਚਣ ਦੀ ਲੋੜ ਹੈ, ਸਿਰ ਜੋੜ ਕੇ ਕਿਹੜਾ ਉਹ ਚੈਨਲ ਹੋਵੇ ਜਿਹੜਾ ਉਹਨਾਂ ਨਾਲ ਖੋਲਿਆ ਜਾਵੇ। ਦੂਜੀ ਗੱਲ, ਕੋਈ ਇੰਨੇ ਵੀ, ਕਿਉਂਕਿ ਉਹਨਾਂ ਨੇ ਉਹ ਲੋਕ ਪਿਛਲੇ 50 ਸਾਲਾਂ ਤੋਂ ਲਗਾਤਾਰ ਵਾਰ ਜ਼ੋਨ ਦੇ ਵਿੱਚ ਨੇ, ਬੜੀ ਮੁਸ਼ਕਲ ਦੇ ਨਾਲ ਉਹਨਾਂ ਦੇ ਕੋਲ ਅੱਜ ਇਹ ਮੌਕਾ ਆਇਆ। ਤੇ ਮੇਰਾ ਖਿਆਲ ਹੈ ਕਿ ਇਹ ਕਿਆਸ ਰਾਈ ਜਿਹੜੀ ਹੈ ਲਾਣੀ ਬਿਲਕੁਲ ਗਲਤ ਹੋਵੇਗੀ ਕਿ ਹੁਣ ਉਹ ਫੌਜਾਂ ਜਿਹੜੀਆਂ ਅਫਗਾਨਿਸਤਾਨ ਦੀਆਂ ਉਹ ਕਸ਼ਮੀਰ ਵੱਲ ਕੂਚ ਕਰ ਜਾਣਗੀਆਂ। ਹਾਂ, ਇੱਥੇ ਇਹ ਜ਼ਰੂਰ ਹੈ
ਕਿ ਕਸ਼ਮੀਰ ਵੀ ਜਿਹੜਾ ਜਦੋਂ ਖਾਲਸਾ ਫਤਿਹ ਕਰਕੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਫਤਿਹ ਕਰਕੇ ਖਾਲਸਾ ਰਾਜ ਦਾ ਹਿੱਸਾ ਬਣਾਇਆ, ਉਸ ਤੋਂ ਪਹਿਲਾਂ ਉਹ ਅਫਗਾਨਿਸਤਾਨ ਦਾ ਹਿੱਸਾ ਸੀ। ਸੋ ਅਫਗਾਨਿਸਤਾਨ ਦੀ ਹਿਸਟਰੀ ਵੀ ਜਿਹੜੀ ਉਹਨਾਂ ਦੀ ਭੂਗੋਲਿਕ ਬਣਤਰ ਹੈ ਮੁਲਕ ਦੀ, ਉਹ ਵੀ ਕਸ਼ਮੀਰ ਦੇ ਨਾਲ ਰਲਦੀ ਆ। ਹਾਂ, ਇਹਦੇ ਚ ਕਸ਼ਮੀਰੀ ਲੜਾਕੇ ਨੇ ਜਿਹੜੇ ਅਸੀਂ ਇਹ ਕਹਿ ਸਕਦੇ ਹਾਂ ਕਿ ਸ਼ਾਇਦ ਉਹਨਾਂ ਨੂੰ ਜਿਹੜਾ ਅੰਡਰ ਦਾ ਟੇਬਲ ਉਧਰੋਂ ਅਫਗਾਨਿਸਤਾਨ ਤੋਂ ਰਾਈਟ ਵੇ ਹੈਲਪ ਮਿਲਣੀ ਸ਼ੁਰੂ ਹੋ ਜਾਏ, ਜਾਂ ਉਹਨਾਂ ਦੀ ਜਿਹੜੀ ਆਪਣੀ ਸਟਰਗਲ ਹੈ, ਜਿਹੜੇ ਉਹ ਜੂਝ ਰਹੇ ਨੇ ਆਪਣੇ ਵੱਖਰੇ ਰਾਜ ਦੇ ਲਈ, ਉਹਦੇ ਚ ਥੋੜੀ ਤੇਜ਼ੀ ਆ ਜਾਵੇ। ਇਹ ਸੰਭਾਵਨਾਵਾਂ ਜ਼ਰੂਰ ਨੇ, ਪਰ ਇਹ ਕਹਿਣਾ ਹਜੇ ਹਾਲ ਦੀ ਘੜੀ ਜਲਦਬਾਜ਼ੀ ਹੋਏਗਾ ਕਿ ਹੁਣ ਅਫਗਾਨਿਸਤਾਨ ਆਪਣੀਆਂ ਫੌਜਾਂ ਲੈ ਕੇ ਕੋਈ ਕਸ਼ਮੀਰ ਤੇ ਚੜ੍ਹਾਈ ਕਰਨ ਵਾਲਾ। ਪਰ ਜੋ ਹਾਲ ਦੀ ਘੜੀ ਅਸੀਂ ਉਹਦੇ ਚੋਂ ਕੱਢ ਸਕਦੇ ਹਾਂ ਉਹ ਇਹ ਹੈ ਕਿ ਐਜ਼ ਏ ਡਿਪਲੋਮੇਟ ਅਸੀਂ ਕਿਸ ਤਰ੍ਹਾਂ ਦੇ ਰਾਹ ਉਹਨਾਂ ਦੇ ਨਾਲ ਗੱਲਬਾਤ ਦੇ ਖੋਲ ਸਕਦੇ ਹਾਂ, ਤਾਂ ਕਿ ਜਿਹੜੀ ਸਾਡੀ ਆਵਾਮ ਹੈ, ਜਿਹੜੇ ਸਾਡੇ ਉੱਥੇ ਭੈਣਾਂ ਭਰਾ ਸਟਿਲ ਉੱਥੇ ਰਹਿ ਰਹੇ ਨੇ ਅਫਗਾਨਿਸਤਾਨ ਨੂੰ, ਉਹ ਆਪਣੀ ਜਨਮ ਭੂਮੀ ਮੰਨਦੇ ਨੇ ਤੇ ਉਹਨੂੰ ਛੱਡਣਾ ਨਹੀਂ ਚਾਹੁੰਦੇ। ਉਹ ਗੁਰੂ ਧਾਮਾਂ ਦੀ ਰੱਖਿਆ ਲਈ ਜਾਂ ਆਪਣੇ ਜਿਹੜੀ ਮਾਂ ਭੂਮੀ ਦੇ ਉੱਤੇ ਰਹਿਣ ਦੇ ਲਈ ਉਹ ਤਤਪਰ ਨੇ, ਉਹ ਕਹਿੰਦੇ ਨੇ ਅਸੀਂ ਉੱਥੇ ਹੀ ਰਹਿਣਾ। ਸੋ ਉਹਨਾਂ ਬਾਰੇ ਜਿਹੜਾ ਸਾਨੂੰ ਜ਼ਰੂਰ ਕੋਈ ਨਾ ਕੋਈ ਗੱਲਬਾਤ ਦਾ ਰਸਤਾ ਜਿਹੜਾ ਉਹ ਖੋਲਣਾ ਚਾਹੀਦਾ ਜੀ। ਬਿਲਕੁਲ। ਜਾਂਦੇ ਜਾਂਦੇ ਮੈਂ ਹੋਰ ਜਿਹੜਾ ਸਾਡੀ ਸੁਰੱਖਿਆ ਦੀ, ਜਿਹੜੇ ਅਫਗਾਨਿਸਤਾਨ ਦੇ ਵਿੱਚ ਸਿੱਖ ਪਰਿਵਾਰ ਨੇ, ਉਹਨਾਂ ਦੀ ਸੁਰੱਖਿਆ ਬੜੇ ਵੱਡੇ ਲੈਵਲ ਦੇ ਉੱਤੇ ਇਹ ਇਸ਼ੂ ਸਿੱਖਾਂ ਦੇ ਵਿੱਚ ਜਿਹੜਾ ਉਹ ਵਿਚਾਰਿਆ ਜਾ ਰਿਹਾ ਸੀ ਕਿ ਉਹਨਾਂ ਦਾ ਕੀ ਬਣੇਗਾ। ਹੁਣ ਜੋ ਡਿਵੈਲਪਮੈਂਟਸ ਹੋਈਆਂ ਨੇ, ਕਿਤੇ ਨਾ ਕਿਤੇ ਇੱਕ ਸ਼ਾਂਤੀ ਤੇ ਇੱਕ ਪੀਸ ਦੀ ਗੱਲ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਮੀਟਿੰਗ ਹੋਈ ਹੈ, ਤਾਲਿਬਾਨ ਦੇ ਨੁਮਾਇੰਦੇ ਪਹੁੰਚੇ ਆ ਗੁਰਦੁਆਰਾ ਸਾਹਿਬ, ਉਹਨਾਂ ਨੇ ਸ਼ੋਰਿਟੀ ਦਿੱਤੀ ਹੈ ਕਿ ਅਸੀਂ ਇੱਦਾਂ ਦਾ ਕੋਈ ਵੀ ਜਿਹੜੀ ਗੱਲ ਹੈ ਉਹ ਸਾਡੀ ਤਰਫੋਂ ਨਹੀਂ ਹੋਵੇਗੀ, ਤੇ ਜੇ ਤੁਹਾਨੂੰ ਕੋਈ ਤੰਗ ਕਰਦਾ ਆ ਤਾਂ ਵੀ ਤੁਸੀਂ ਸਾਨੂੰ ਦੱਸੋ, ਤੁਹਾਨੂੰ ਕੋਈ ਵੀ ਤਕਲੀਫ ਦੁੱਖ ਨਹੀਂ ਦਿੱਤਾ ਜਾਵੇਗਾ। ਸੋ ਇਹ ਇੱਕ ਚੰਗੀ ਜਿਹੜੀ ਡਿਵੈਲਪਮੈਂਟ ਆ ਸਾਡੇ ਲਈ ਉਹ ਕਹੀ ਜਾ ਸਕਦੀ ਹੈ। ਤੇ ਨਾਲ ਹੀ ਨਾਲ ਉੱਥੋਂ ਸਿੱਖਾਂ ਨੂੰ ਕੱਢਣ ਦੇ ਜਿਹੜੇ ਯਤਨ ਨੇ ਉਹ ਵੀ ਕੀਤੇ ਜਾ ਰਹੇ ਨੇ। ਥਾਂ ਥਾਈਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਵਰਕਆਊਟ ਕਰ ਰਹੀਆਂ ਨੇ। ਤੁਹਾਡੇ ਕੈਨੇਡਾ ਦੇ ਵਿੱਚੋਂ ਹਰਜੀਤ ਸਿੰਘ ਸੱਜਣ ਹੋਰਾਂ ਨੇ ਵੀ ਇਸ ਗੱਲ ਦੀ ਪਰਸੋਂ ਉਹ ਕੀਤੀ ਹੈ ਕਿ ਅਸੀਂ ਉੱਥੋਂ ਜਿਹੜੇ ਪਰਿਵਾਰ ਨੇ, ਰੈਫਿਊਜੀ ਨੇ, ਉਹਨਾਂ ਨੂੰ ਲਿਆ ਕੇ ਇੱਥੇ ਕੈਨੇਡਾ ਦੇ ਵਿੱਚ ਵਸਾਵਾਂਗੇ। ਸੋ ਇਸ ਨਜ਼ਰੀਏ ਤੋਂ ਕਿਵੇਂ ਦੇਖਦੇ ਹੋ? ਇਹ ਵੀ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਕਿ ਤਾਲਿਬਾਨ ਦੀ ਜਿਹੜੀ ਪਾਲਿਸੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਹੋਵੇਗੀ। ਜੀ ਅਮਰਵੀਰ ਸਿੰਘ ਜੀ, ਜਿੱਥੇ ਤੱਕ ਉਸ ਖਿੱਤੇ ਦੀ ਬਣਤਰ ਦਾ ਜਾਂ ਉਸ ਖਿੱਤੇ ਦੇ ਜਿਹੜੇ ਹਾਲਾਤ ਨੇ ਉਹਨਾਂ ਦਾ ਸਵਾਲ ਹੈ, ਇੱਕ ਬੜੀ ਕਨਫਿਊਜ਼ਿੰਗ ਸਥਿਤੀ ਉੱਥੇ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਰਹੀ ਹੈ। ਕਿਉਂਕਿ ਜਿੱਥੇ ਤੱਕ ਸਿੱਖਾਂ ਦਾ ਸਵਾਲ ਹੈ, ਸਿੱਖਾਂ ਦੇ ਨਾਲ ਜਿਹੜੀ ਅੱਜ ਦੋਸਤੀ ਦਾ ਹੱਥ ਤਾਲਿਬਾਨਾਂ ਨੇ ਵਧਾਇਆ, ਗੁਰਦੁਆਰਿਆਂ ਦੇ ਆ ਕੇ ਸ਼ੋਰ ਕੀਤਾ, ਔਰ ਸਮੇਂ ਦੀ ਮੰਗ ਵੀ ਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਹੁਣ ਕਾਫੀ ਕੁਛ ਸਿੱਖ ਵੀ ਚੁੱਕੇ ਨੇ। ਉਹ ਕੋਈ ਜਿਹੜੇ ਜੁਝਾਰੂ ਲੋਕ ਇੰਨੀ ਵੱਡੀ ਤਾਦਾਦ ਦੇ ਵਿੱਚ ਲੜ ਕੇ, ਇੰਨੇ ਵੱਧ ਸਾਲਾਂ ਦੇ ਵਿੱਚ ਲੜ ਕੇ ਅਮਰੀਕਾ ਵਰਗੇ ਮੁਲਕ ਤੋਂ ਆਪਣੇ ਮੁਲਕ ਦਾ ਕਬਜ਼ਾ ਲੈ ਗਏ ਨੇ। ਕਿਉਂਕਿ ਜਿੱਥੇ ਤੱਕ ਕਬਜ਼ਾ ਗਨੀ ਵਰਗਿਆਂ ਦਾ ਸਵਾਲ ਹੈ, ਉਹ ਤਾਂ ਜੋ ਸੀ ਉਹ ਅੱਜ ਦੱਸ ਗਏ ਨੇ, ਉੱਥੋਂ ਭੱਜ ਗਏ ਨੇ ਕਿਉਂਕਿ ਉਹ ਫਿੱਟ ਕੀਤੇ ਹੋਏ ਬੰਦੇ ਸੀ। ਪਰ ਜਿਹੜੇ ਉਹਦੇ ਉੱਥੇ ਦੇ ਧਰਤੀ ਪੁੱਤਰ ਬਣ ਕੇ ਉੱਭਰੇ ਨੇ, ਉਹਨਾਂ ਨੇ ਹੁਣ ਇਹ ਵੀ ਵੇਖਣਾ ਕਿ ਅਸੀਂ ਵਰਲਡ ਲੈਵਲ ਦੇ ਉੱਤੇ ਜੀਓਪੋਲਿਟਿਕਸ ਦੇ ਵਿੱਚ ਕਿਵੇਂ ਸਰਵਾਈਵ ਕਰਨਾ, ਕਿਉਂਕਿ ਉਹਨਾਂ ਨੇ ਆਪਣਾ ਮੁਲਕ ਬਿਲਡ ਕਰਨਾ। ਸੋ ਇਹ ਬੜਾ ਸਵਾਗਤਯੋਗ ਕਦਮ ਹੈ ਕਿ ਉਹ ਘੱਟ ਗਿਣਤੀਆਂ ਨੂੰ ਸ਼ੋਰਟੀ ਦੇ ਰਹੇ ਨੇ ਕਿ ਤੁਸੀਂ ਅਫਗਾਨਿਸਤਾਨ ਦੇ ਵਾਸੀ ਹੋ, ਅਫਗਾਨਿਸਤਾਨ ਨੂੰ ਨਾ ਛੱਡੋ, ਤੁਹਾਡੀ ਜਾਨ ਮਾਲ ਦੀ ਰੱਖਿਆ ਜਿਹੜੀ ਹੈ ਉਹ ਅਸੀਂ ਕਰਾਂਗੇ, ਜਿਹੜਾ ਸਵਾਗਤਯੋਗ ਕਦਮ ਹੈ। ਔਰ ਇਹ ਉਹਨਾਂ ਦੀ ਜਿਹੜੀ ਅਗਾਂਹਵਧਦੀ ਸੋਚ ਹੈ, ਬੇਸ਼ੱਕ ਉਹਨਾਂ ਨੂੰ ਜਿਸ ਮਰਜ਼ੀ ਤਰੀਕੇ ਦੇ ਨਾਲ ਬਦਨਾਮ ਕੀਤਾ ਗਿਆ ਹੋਵੇ ਜਾਂ ਫਿਰ ਉਹਨਾਂ ਦੀ ਜੋ ਵੀ ਨੀਤੀਆਂ ਜਿਹੜੀਆਂ ਉਹ ਪਾਸਟ ਦੇ ਵਿੱਚ ਰਹੀਆਂ ਹੋਣ, ਹਾਲ ਦੀ ਘੜੀ, ਕੱਲ ਦਾ ਮੈਂ ਦੱਸ ਚੁੱਕਾ ਕਿ ਵਾਹਿਗੁਰੂ ਨੂੰ ਪਤਾ ਕੀ ਹੋਣਾ, ਪਰ ਹਾਲ ਦੀ ਘੜੀ ਉਹ ਇਹ ਗੱਲ ਸਮਝਦੇ ਨੇ ਕਿ ਇਹ ਜਿਹੜਾ ਘੱਟ ਗਿਣਤੀਆਂ ਦੇ ਉੱਤੇ ਜੇ ਉਹ ਕੋਈ ਕਿਸੇ ਤਰ੍ਹਾਂ ਦੀ ਤਸ਼ੱਦਦ ਜਾਂ ਪ੍ਰੈਸ਼ਰ ਪਾਉਂਦੇ ਨੇ, ਉਹਨਾਂ ਦੇ ਹੱਕ ਦੇ ਵਿੱਚ ਨਹੀਂ। ਪਰ ਪਿਛਲੀਆਂ ਬਹੁਤ ਸਾਰੀਆਂ ਘਟਨਾਵਾਂ ਤੋਂ ਇਹ ਸਾਬਤ ਹੋ ਚੁੱਕਾ ਕਿ ਜਿਹੜੇ ਅਸ਼ਰਫ ਗਨੀ ਵਰਗੇ ਪਪਟ ਦੇ ਅਮਰੀਕਾ ਦੇ ਜਾਂ ਭਾਰਤ ਦੇ ਉੱਥੇ ਧੱਕੇ ਨਾਲ ਕਾਬਜ ਸਨ, ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਉਹਨਾਂ ਦੇ ਜਿਹੜੇ ਰਾਜ ਭਾਗ ਦੌਰਾਨ ਹੋਈਆਂ, ਸਿੱਖਾਂ ਦੇ ਉੱਤੇ ਜੋ ਜ਼ੁਲਮ ਹੋਏ ਆ, ਉਹਦਾ ਕਿਤੇ ਨਾ ਕਿਤੇ ਜਿਹੜੇ ਇਸ਼ਾਰੇ ਨੇ ਰਾਹ ਵੱਲੋਂ ਵੀ ਇਸ਼ਾਰਾ ਕਰਦੇ ਨੇ। ਕਿਉਂਕਿ ਰਾਹ ਨੇ ਤਾਲਿਬਾਨਾਂ ਦੇ ਨਾਂ ਦੇ ਉੱਤੇ ਉੱਥੇ ਬਹੁਤ ਵੱਧ ਜਿਹੜਾ ਪ੍ਰੋਪੋਗੰਡਾ ਕੀਤਾ, ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸੇ ਤਰ੍ਹਾਂ ਇੱਕ ਜਿਹੜਾ ਵਰਲਡ ਲੈਵਲ ਦੇ ਉੱਤੇ ਇਹ ਜਿਹੜਾ ਪ੍ਰੋਪੋਗੰਡਾ ਕਰਕੇ ਜਿਹੜਾ ਰਾਹ ਵੱਲੋਂ ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਰਾਹ ਦੇ ਕਰਿੰਦਿਆਂ ਵੱਲੋਂ, ਉਹ ਤਾਲਿਬਾਨਾਂ ਦੇ ਜਿਹੜਾ ਉਹ ਖੀਮੇ ਦੇ ਵਿੱਚ ਜਿਹੜਾ ਮੜਿਆ ਜਾਂਦਾ ਸੀ।
ਸੋ ਇਸ ਕਰਕੇ ਦੁਨੀਆ ਨੂੰ ਵੀ ਇਹ ਲੱਗ ਰਿਹਾ ਕਿ ਸ਼ਾਇਦ ਉਹ ਜਿਹੜੇ ਲੋਕ ਨੇ ਉਹ ਕੀ ਸਲੂਕ ਕਰ ਦੇਣਗੇ ਘੱਟ ਗਿਣਤੀਆਂ ਦੇ ਨਾਲ। ਇਸੇ ਦੇ ਚੱਲਦਿਆਂ ਕੈਨੇਡਾ ਨੇ ਵੀ ਹੋਰ ਵੀ ਮੁਲਕਾਂ ਨੇ ਜਿਹੜਾ ਉੱਥੋਂ ਇਹ ਪੇਸ਼ਕਸ਼ ਕੀਤੀ ਹੈ ਕਿ ਅਸੀਂ ਸਿੱਖ ਭਾਈਚਾਰੇ ਨੂੰ ਜਾਂ ਹਿੰਦੂ ਭਾਈਚਾਰੇ ਨੂੰ ਆ ਜਿਹੜਾ ਉਹ ਕੈਨੇਡਾ ਲੈ ਕੇ ਆਵਾਂਗੇ, ਜਿਹੜਾ ਉਹ ਵੀ ਚਲੋ ਸਵਾਗਤਯੋਗ ਕਦਮ ਹੈ ਕਿ ਤੁਸੀਂ ਜੇ ਉੱਥੋਂ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਜੇ ਉਹ ਆ ਜਾਣ ਤਾਂ ਕੋਈ ਇਹਦੇ ਚ ਮਾੜੀ ਗੱਲ ਨਹੀਂ ਹੈ। ਸੋ ਇਸ ਸਾਰੇ ਕਾਸੇ ਦੀ ਜਿਹੜੀ ਵਜ੍ਹਾ ਉਹ ਜਿੱਦਾਂ ਮੈਂ ਦੱਸਿਆ ਕਿ ਰਾਹ ਦੀ ਜਿਹੜੀ ਉੱਥੇ ਮੌਜੂਦਗੀ ਆ ਅਫਗਾਨਿਸਤਾਨ ਦੇ ਵਿੱਚ, ਹੁਣ ਤਾਂ ਮੈਨੂੰ ਪਤਾ ਨਹੀਂ ਕਿ ਉੱਥੇ ਹੈਨ ਕਿ ਉਹ ਭੱਜ ਗਏ ਨੇ ਪਲੇਨ ਦੇ ਵਿੱਚ ਬਹਿ ਕੇ, ਪਰ ਇਹ ਜਿਹੜਾ ਸਾਰਾ ਵਿਤਰਾਂਤ ਹੈ ਉਹ ਉਹਨਾਂ ਦੇ ਵੱਲੋਂ ਸਿਰਜਿਆ ਗਿਆ ਸੀ ਕਿ ਅਫਗਾਨਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੀ ਜਿਹੜੀ ਕਤਲੋਗਾਰਤ ਹੋ ਸਕਦੀ ਹੈ। ਜੀ ਬਿਲਕੁਲ ਮਨਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਇਸ ਸਾਰੇ ਇਸ਼ੂ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਰਾਬਤਾ ਇਸੇ ਤਰ੍ਹਾਂ ਰੱਖਾਂਗੇ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਮੈਂ ਬੇਨਤੀ ਜ਼ਰੂਰ ਕਰਦਿਆਂ ਜਾਂਦੇ ਹੋਏ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ www.tv84.tv ਦੇ ਉੱਤੇ, ਜਾਂ ਫਿਰ ਚੈੱਕ ਰਾਹੀਂ ਵੀ ਡੋਨੇਸ਼ਨ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ www.tv84.tv, ਜਾਂ ਫਿਰ ਸਕਰੀਨ ਤੇ ਦਿੱਤੇ ਹੋਏ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। 5166191984 ਇਸ ਨੰਬਰ ਦੇ ਉੱਤੇ WhatsApp ਵੀ ਅਵੇਲੇਬਲ ਹੈ। WhatsApp ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ। ਤੁਹਾਡਾ ਦਿੱਤਾ ਹੋਇਆ ਹਰ ਇੱਕ ਡਾਲਰ ਜਿਹੜਾ ਆ ਉਹ ਟੈਕਸ ਐਗਜ਼ੈਂਪਟ ਹੋਵੇਗਾ। ਅਮਰੀਕਾ ਦੇ ਵਿੱਚ TV84 ਇੱਕ ਰਜਿਸਟਰਡ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।